ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 2 ਮਈ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਤੇ ਇੱਕ ਸਿੱਖ ਗੁਲੂਕਾਰਾ ਜ਼ਾਰਾ ਗਿੱਲ ਦਾ ਗਾਣਾ ਹੈ। ਲੇਕਿਨ ਨਾਲ ਨਾਲ ਤੁਹਾਨੂੰ ਇਹ ਵੀ ਮੈਂ ਦੱਸ ਦਿਆਂ ਵੀ ਕੁਰਸੀਆਂ ਤੁਸੀਂ ਫੜ ਕੇ ਬਵੋ। ਅਸੀਂ ਜੇਦਾ ਜੀ ਅਸਲਾ ਤੇ ਉਹਨਾਂ ਦਾ ਫੁੱਲ ਥਰੂ ਉੱਤੇ ਵੀ ਅਸੀਂ ਗੱਲ ਕਰਨੀ ਹੈ। ਇਹ ਫੁੱਲ ਥਰੂ ਕੀ ਹੈ? ਇਹਨੂੰ ਅੰਗਰੇਜ਼ੀ 'ਚ ਤੇ ਪੁੱਲ ਥਰੂ ਕਹਿੰਦੇ ਨੇ ਤੇ ਇਹਨੂੰ ਪੰਜਾਬੀ 'ਚ ਫੁੱਲ ਥਰੂ ਕਹਿੰਦੇ ਨੇ। ਜਿਸ ਵੇਲੇ ਫੁੱਲ ਥਰੂ ਕਹੀਦਾ ਤੇ ਉਸ ਵੇਲੇ ਤੁਹਾਡੇ ਦੰਦ ਨਿਕਲਣੇ ਸ਼ੁਰੂ ਹੋ ਜਾਂਦੇ ਨੇ। ਇਹ 'ਤੇ ਤਫਸੀਲ ਨਾਲ ਗੱਲ ਕਰਾਂਗੇ ਕਿ ਇਹ ਪੁੱਲ ਥਰੂ PULL ਪੁੱਲ ਜਿਹੜਾ ਹੁੰਦਾ ਖਿੱਚਣ ਵਾਲਾ, ਪੁੱਲ ਥਰੂ ਜਾਂ ਫੁੱਲ ਥਰੂ, ਇਹ ਕੀ ਸ਼ੈ ਹੈ? ਤੇ ਜੇਦਾ ਜੀ ਦਾ ਫੁੱਲ ਥਰੂ ਜਿਹੜਾ ਉਹ ਕਿੱਥੇ ਫਸਿਆ ਜਾ, ਮਤਲਬ ਉਹ ਜਿਹੜਾ ਅਸਲੇ ਨੂੰ ਤੇਲ ਲਾਉਣ ਵਾਲੀ ਉਹਨਾਂ ਗੱਲ ਕੀਤੀ ਸੀ, ਉਹਦੇ 'ਤੇ ਥੋੜ੍ਹੀ ਜਿਹੀ ਹੋਰ ਇਨਫੋਰਮੇਸ਼ਨ ਆਈ ਹੈ, ਉਹ ਤੁਹਾਡੇ ਸਾਹਮਣੇ ਰੱਖਾਂਗੇ। ਲੇਕਿਨ ਪਹਿਲਾਂ ਜਿਹੜੀ ਅੱਜ ਦੀ ਖਬਰ ਹੈ ਉਹ ਖਬਰ ਇਹ ਹੈ ਕਿ ਇਹ ਇੱਕ ਸਿੰਗਰ ਹੈ, ਜ਼ਾਰਾ ਗਿੱਲ, ਸਿੱਖ ਸਿੰਗਰ ਹੈ। ਉਹਨਾਂ ਗਾਣਾ ਗਾਇਆ ਸੀ ਕਿ ਅਸੀਂ ਮੁਰਦਾਬਾਦ ਨਹੀਂ ਕਹਿ ਸਕਦੇ, ਭੁੱਲ ਕੇ ਵੀ ਪਾਕਿਸਤਾਨ ਨੂੰ। ਜ਼ਾਹਿਰ ਹੈ ਇਹਦੇ ਵਿੱਚ ਉਹਨਾਂ ਨੇ ਜਿਹੜਾ ਮਜ਼ਕੂਰਾ ਗਾਣਾ, ਜਿਹੜਾ ਬਾਬਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਉਹ ਲਾਂਘਾ ਜਿਹਨੂੰ ਕਹਿੰਦੇ ਨੇ, ਉਹਨਾਂ ਦੀ ਜਿਹੜੀ ਉੱਥੇ ਇਬਾਦਤਗਾਹ ਹੈ ਸਿੱਖਾਂ ਦੀ, ਉਹਦੇ ਵਾਸਤੇ ਜਿਹੜਾ ਲਾਂਘਾ ਖੋਲ੍ਹਿਆ ਪਾਕਿਸਤਾਨ ਨੇ, ਰਸਤਾ ਖੋਲ੍ਹਿਆ, ਕੋਰੀਡੋਰ ਜਿਹਨੂੰ ਆਉਂਦੇ ਨੇ ਅੰਗਰੇਜ਼ੀ 'ਚ, ਪੰਜਾਬੀ 'ਚ ਲਾਂਘਾ ਕਹਿੰਦੇ ਨੇ, ਜਿੱਥੇ ਬਗੈਰ ਵੀਜ਼ੇ ਤੋਂ ਆ ਕੇ ਤੋਂ ਉਹ ਆਪਣੀ ਇਬਾਦਤ ਕਰ ਸਕਦੇ ਨੇ। ਔਰ ਉਹ ਜਿਹੜਾ ਜਸਚਰ ਹੈ ਇਮਰਾਨ ਖਾਨ ਦੀ ਜਿਹੜੀ ਖਾਸ ਤਵੱਜੋ ਸੀ ਉਸ ਗੱਲ 'ਤੇ, ਉਹਦਾ ਉਹ ਇੱਕ ਗ੍ਰੈਟੀਚਿਊਡ ਦੇ ਰਹੀ ਹੈ ਸਿੱਖ ਬਰਾਦਰੀ। ਅਤੇ ਉਹ ਕਹਿੰਦੇ ਨੇ ਵੀ ਇਮਰਾਨ ਖਾਨ ਦੀ ਮੁਹੱਬਤ ਦੇ ਵਿੱਚ ਜਾਂ ਜੋ ਪਾਕਿਸਤਾਨ ਨੇ ਸਾਡੇ ਨਾਲ ਕੀਤਾ, ਅਸੀਂ ਪਾਕਿਸਤਾਨ ਨੂੰ ਮੁਰਦਾਬਾਦ ਨਹੀਂ ਕਹਿ ਸਕਦੇ, ਭੁੱਲ ਕੇ ਵੀ ਨਹੀਂ ਕਹਿ ਸਕਦੇ। ਇਹ ਕੱਲ੍ਹ ਵੀ ਮੈਂ ਗੱਲ ਕੀਤੀ ਸੀ ਕਿ ਇਹ ਮੁਰਦਾਬਾਦ ਵਾਲੀ ਜਿਹੜੀ ਗੱਲ ਹੈ ਇਹ ਸਾਡੇ ਬੜੀ ਤੱਤੀ ਹੈ ਵੀ ਫਲਾਣੇ ਨੂੰ ਮੁਰਦਾਬਾਦ ਜ਼ਿੰਦਾਬਾਦ, ਮੁਰਦਾਬਾਦ ਜ਼ਿੰਦਾਬਾਦ, ਐਵੇਂ ਨਾਅਰੇ ਮਾਰਦੇ ਰਹੀ ਤਾਂ ਸਾਨੂੰ ਇਹਦਾ ਕੋਈ ਮਤਲਬ ਦਾ ਵੀ ਨਹੀਂ ਪਤਾ ਵੀ ਇਹਦਾ ਕੀ ਨਾ। ਅਸੀਂ ਮੁਰਦਾਬਾਦ ਨੂੰ ਇਹੀ ਸਮਝਦੇ ਹਾਂ ਵੀ ਫਲਾਣਾ ਜਿਹੜਾ ਉਹਨੂੰ ਅਸੀਂ ਕੰਡੈਮ ਕਰ ਰਹੇ ਹਾਂ, ਉਹਨੂੰ ਜਿਹੜਾ ਮਤਲਬ ਸਾਡੇ ਅਸੀਂ ਕਿਸੇ ਨੂੰ ਜਿਹੜੇ ਸਾਡੇ ਈਵਨ ਜਾਣਨ ਵਾਲੇ ਵੀ ਲੋਕ ਹੁੰਦੇ ਨੇ, 2 ਬੰਦੇ ਇਲੈਕਸ਼ਨ ਲੜ ਰਹੇ ਨੇ, ਇੱਕ ਨੂੰ ਅਸੀਂ ਜ਼ਿੰਦਾਬਾਦ ਕਹਿੰਦੇ, ਇੱਕ ਨੂੰ ਮੁਰਦਾਬਾਦ ਕਹਿੰਦੇ। ਅਗਰ ਅਸੀਂ ਇਹ ਪੁੱਛੀਏ ਕਿਸੇ ਬੰਦੇ ਨੂੰ ਕਿ ਤੁਸੀਂ ਉਸ ਬੰਦੇ ਨੂੰ ਇਹ ਆਂਦੇ ਹੋ ਵੀ ਤੂੰ ਮਰ ਜਾ, ਤੇ ਅਸੀਂ ਕਹਾਂਗੇ ਨਹੀਂ, ਅਸੀਂ ਉਹਦੀ ਮੌਤ ਦੀ ਕਿਉਂ ਦੁਆ ਮੰਗਾਂਗੇ, ਅਸੀਂ ਤਾਂ ਵੈਸੇ ਮੁਰਦਾਬਾਦ ਆਖਣ ਡਏ। ਸਾਡੇ ਲਈ ਮੁਰਦਾਬਾਦ ਇੱਕ ਸਿਆਸੀ ਨਾਰਾ ਹੈ। ਜ਼ਿੰਦਾਬਾਦ ਜਿਹਨੂੰ ਚੁੱਕਣਾ ਹੈ ਤੇ ਮੁਰਦਾਬਾਦ ਜਿਹਨੂੰ ਕਹਿਣਾ ਵੀ ਇਹ ਬੰਦਾ ਠੀਕ ਨਹੀਂ, ਉਹਨੂੰ ਮੁਰਦਾਬਾਦ ਆਖ ਦਿੱਤਾ। ਲੇਕਿਨ ਮੁਰਦਾਬਾਦ ਦਾ ਇਹ ਵੀ ਸੋਚਣਾ ਵੀ ਦੂਜਿਆਂ ਮੁਲਕਾਂ ਦੇ ਵਿੱਚ ਇਹਦਾ ਮਤਲਬ ਕੀ ਹੈ। ਮਸਲਾ ਅਮਰੀਕਾ 'ਚ ਮੁਰਦਾਬਾਦ ਦਾ ਮਤਲਬ ਹੈ ਡੈਥ ਟੂ। ਅਗਰ ਤੁਸੀਂ ਕਿਸੇ ਵੀ ਮੁਲਕ ਨੂੰ ਆਖੋ ਫਲਾਨਾ ਮੁਲਕ ਮੁਰਦਾਬਾਦ, ਤੇ ਦਾ ਮਤਲਬ ਹੈ ਕਿ ਤੁਸੀਂ ਉਹਨੂੰ ਕਹਿ ਰਹੇ ਹੋ ਵੀ ਮਰ ਜਾਣੋ ਸਾਰੇ। ਇਸ ਲਈ ਜਦੋਂ ਲੈਂਗੁਏਜ ਇਸਤੇਮਾਲ ਕਰਦੇ ਹੋ, ਜਦੋਂ ਆਪਣੇ ਬਿਹੇਵੀਅਰ ਇਸਤੇਮਾਲ ਕਰਦੇ ਹੋ, ਕਿਸੇ ਨੂੰ ਤੁੰਨਦੇ ਹੋ, ਉੱਥੇ ਕਿਸੇ ਮਾਈਨੋਰਿਟੀ ਨੂੰ, ਕਿਸੇ ਹੋਰ ਮਾੜੇ ਬੰਦੇ ਨੂੰ, ਕੋਈ ਜਿਹੜੇ ਅਲਫਾਜ਼ ਇਸਤੇਮਾਲ ਕਰਦੇ ਹੋ, ਅਤੇ ਉਹਦੀਆਂ ਜਿਹੜੀਆਂ ਰੈਮੀਫਿਕੇਸ਼ਨਸ ਹੁੰਦੀਆਂ ਨਾ ਇੰਟਰਨੈਸ਼ਨਲੀ, ਉਹਨਾਂ ਦੇ ਉੱਤੇ ਵੀ ਤਵੱਜੋ ਦੇ ਲਿਆ ਕਰੋ। ਪੂਰੀ ਦੁਨੀਆ ਉਹਨੂੰ ਕਿਸ ਤਰ੍ਹਾਂ ਵੇਖਦੀ ਹੈ। ਅਸੀਂ ਪਹਿਲਾਂ ਹੀ ਪੂਰੀ ਦੁਨੀਆ ਦੇ ਵਿੱਚ ਕੋਈ ਬਹੁਤ ਜ਼ਿਆਦਾ ਪਸੰਦ ਨਹੀਂ ਕੀਤੇ ਜਾਂਦੇ। ਅੱਛਾ, ਇਹ ਸਾਨੂੰ ਪਤਾ ਨਹੀਂ ਇਸ ਗੱਲ ਦਾ ਕੀ ਭੁਲੇਖਾ ਹੈ ਵੀ ਪਤਾ ਨਹੀਂ ਸਾਡਾ ਜਿਹੜਾ ਐਟਮ ਬੰਬ ਹੈ ਉਹਦੀ ਵਜ੍ਹਾ ਤੋਂ ਅਸੀਂ ਨਹੀਂ ਪਸੰਦ ਕੀਤੇ ਜਾਂਦੇ, ਜਾਂ ਸਾਡੇ ਕੋਲ ਜੇਦਾ ਜੀ ਵਰਗਾ ਬੜਾ ਵੱਡਾ ਦਾਨਸ਼ਵਰ ਹੈ ਇਸ ਵਜ੍ਹਾ ਤੋਂ ਦੁਨੀਆ ਸਾਨੂੰ ਪਸੰਦ ਨਹੀਂ ਕਰਦੀ, ਸੜਦੀ ਹੈ ਸਾਡੇ ਕੋਲ। ਨਹੀਂ, ਇਹੋ ਜਿਹੀ ਗੱਲ ਕੋਈ ਨਹੀਂ ਹੈ। ਨਾ ਦੁਨੀਆ ਤੁਹਾਡੀਆਂ ਫਰਸ਼ੀ ਸ਼ਲਵਾਰਾਂ ਤੋਂ ਸੜਦੀ ਹੈ, ਨਾ ਜੇਦਾ ਜੀ ਤੋਂ ਸੜਦੀ ਹੈ, ਅਤੇ ਨਾ ਤੁਹਾਡੇ ਐਟਮ ਬੰਬ ਤੋਂ ਸੜਦੀ ਹੈ। ਦੁਨੀਆ ਇਹ ਜਿਹੜੀਆਂ ਸਾਡੀਆਂ ਐਵੇਂ ਹੀ ਹਮਾਕਤਾਂ ਨੇ ਨਾ, ਐਵੇਂ ਹੀ ਫਲਾਨਾ ਮੁਰਦਾਬਾਦ ਅਤੇ ਫਲਾਨਾ ਜ਼ਿੰਦਾਬਾਦ, ਅਤੇ ਫਲਾਣੇ ਨੂੰ ਤੁੰਨ ਦਿਆਂਗੇ, ਅਤੇ ਫਲਾਣੇ ਦਾ ਝੰਡਾ ਲਾ ਦਿਆਂਗੇ, ਅਤੇ ਫਲਾਣੇ ਨਾਲ ਇਹ ਕਰ ਦਿਆਂਗੇ, ਇਹ ਹਰਕਤਾਂ ਠੀਕ ਨਹੀਂ। ਜ਼ਰਾ ਥੋੜ੍ਹੀ ਨਰਮੀ ਪੈਦਾ ਕਰੋ। ਹਾਂ, ਜਦੋਂ ਕੋਈ ਤੁਹਾਡੇ 'ਤੇ ਹਮਲਾ ਕਰੇ, ਲੜਾਈ ਕਰੇ, ਤਾਂ ਪੂਰਾ ਤੁੰਨ ਕੇ ਰੱਖ ਦਿਓ ਜਿੰਨਾ ਤੁੰਨ ਸਕਦੇ ਹੋ। ਲੇਕਿਨ ਆਮ ਜ਼ਿੰਦਗੀ ਦੇ ਵਿੱਚ, ਆਮ ਦਿਨਾਂ ਦੇ ਵਿੱਚ ਐਵੇਂ ਹੀ ਨਫ਼ਰਤਾਂ ਜਿਹੜੀਆਂ ਨੇ ਉਹਨਾਂ ਨੂੰ ਨਾ ਸਮੇਟੀਏ ਤਾਂ ਚੰਗੀ ਗੱਲ ਹੈ। ਬਹਰਹਾਲ ਇਹ ਜਿਹੜਾ ਗਾਣਾ ਹੈ ਜੀ, ਇਹ ਜ਼ਾਰਾ ਗਿੱਲ ਸਾਹਿਬਾਂ ਨੇ ਗਾਇਆ ਸੀ। ਇਹਦੇ ਉੱਤੇ ਹੁਣ ਇੰਡੀਆ ਦੇ ਵਿੱਚ ਪਾਬੰਦੀ ਲਾਤੀ ਹੈ, ਅਤੇ ਉਹਨਾਂ ਆਖਿਆ ਜੀ ਇਹ ਇੰਡੀਆ ਦੇ ਵਿੱਚ ਨਹੀਂ ਚੱਲ ਸਕਦਾ ਕਿਉਂਕਿ ਉਹ ਗਾਣਾ ਉੱਥੇ ਬੜਾ ਮਕਬੂਲ ਹੋ ਰਿਹਾ, ਅਤੇ ਉਹਨੂੰ ਹੁਣ ਜਿਹੜਾ ਜੀ ਉਸ ਗਾਣੇ ਨੂੰ ਡੱਕ ਦਿੱਤਾ ਹੈ। ਇਸ ਤੋਂ ਪਹਿਲੇ ਵੀ ਜੇਦਾ ਜੀ ਦੇ ਫੁੱਲ ਥਰੂ ਵਾਲੇ ਪਾਸੇ ਨੂੰ ਚੱਲੀਏ, ਅਸੀਂ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਨੇ, ਫਿਰ ਉਸ ਗੱਲ ਦੇ ਉੱਤੇ ਵੀ ਗੱਲ ਕਰਾਂਗੇ। ਅਗਲੀ ਗੱਲ ਇਹ ਹੈ ਕਿ ਜਸਟਿਸ ਜਮਾਲ ਮੰਦੋਖੇਲ, ਹਾਂਜੀ, ਜੱਜ ਸਾਹਿਬ ਨੇ ਬਿਆਨ ਬੜੇ ਤੱਤੇ ਦਿੰਦੇ ਨੇ, ਫੈਸਲੇ ਬੜੇ ਠੰਡੇ ਕਰਦੇ ਨੇ। ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਹਲਫ ਹੈ ਉਹਦੇ ਅਲਫਾਜ਼ ਦੇਖ ਕੇ ਡਰ ਲੱਗਦਾ ਹੈ। ਅੱਲਾ ਸਾਨੂੰ ਹਲਫ ਦੀ ਪਾਸਦਾਰੀ ਕਰਨ ਦੀ ਤੌਫੀਕ ਅਤਾ ਫਰਮਾਏ। ਜਨਾਬ, ਜਾਨ ਦੀ ਅਮਾਨ ਪਾਵਾਂ ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦੇਣਾ ਵੀ ਤੁਸੀਂ ਆਪਣੇ ਹਲਫ ਦੀ ਬਿਲਕੁਲ ਪਾਸਦਾਰੀ ਨਹੀਂ ਕੀਤੀ, ਅਤੇ ਰੱਬ ਨੇ ਤੁਹਾਨੂੰ ਪੁੱਛਣਾ ਵੀ ਇਹਦੇ 'ਤੇ। ਜਿੰਨਾ ਵੀ ਤੁਹਾਨੂੰ ਡਰ ਲੱਗਦਾ ਹੈ ਕਿ ਨਹੀਂ ਲੱਗਦਾ, ਮੈਨੂੰ ਨਹੀਂ ਜੱਜ ਸਾਹਿਬ ਪਤਾ, ਲੇਕਿਨ ਮੈਂ ਤੁਹਾਨੂੰ ਇਹ ਦੱਸ ਦੇਣਾ ਹੈ ਵੀ ਜੇ ਅੱਲਾ ਨੇ ਇਸ 'ਤੇ ਪੁੱਛ ਕਰਨੀ ਹੋਈ ਤਾਂ ਜਨਾਬ ਨੇ ਪੂਰਾ ਜਿਹੜਾ ਮੁਆਦ ਇੱਥੇ ਮੁਹੱਈਆ ਕੀਤਾ। ਹਲਫ ਦੇ ਤੇ ਤੁਸੀਂ ਹੇ ਦੇ ਉੱਤੇ ਵੀ ਅਮਲ ਨਹੀਂ ਕੀਤਾ, ਤੁਸੀਂ ਤਾਂ ਆਪਣੇ ਹਲਫ ਦੀ ਤਬਾਹੀ ਮਚਾ ਕੇ ਰੱਖੀ ਹੈ। ਫੱਟੀਆਂ ਉਹ ਖੇਡ ਦਿੱਤੀਆਂ ਨੇ ਤੁਸੀਂ ਆਪਣੇ ਹਲਫ ਦੀਆਂ,
ਤੇ ਕੋਈ ਲੈਣ ਦੇਣ ਹੀ ਨਹੀਂ ਰੱਖਿਆ ਤੁਸੀਂ। ਜੋ ਤੁਹਾਨੂੰ ਚੌਧਰੀ ਨਿਜ਼ਾਮਦੀਨ ਨੇ ਕਿਹਾ ਤੁਸੀਂ ਉਹ ਫੈਸਲੇ ਕੀਤੇ ਨੇ ਤੇ ਲੋਕਾਂ ਨੂੰ ਤੁਸੀਂ ਤੁੰਨ ਕੇ ਰੱਖਿਆ, ਲੋਕਾਂ ਦਾ ਹੱਕ ਖਾਧਾ, ਹੱਕ ਮਾਰਿਆ, ਲੋਕਾਂ 'ਤੇ ਜ਼ੁਲਮ ਕੀਤਾ, ਲੋਕਾਂ ਦੇ ਪਿਆਰਿਆਂ ਨੂੰ ਤੁਸੀਂ ਅਕੂਬਤ ਖਾਨਿਆਂ ਦੇ ਵਿੱਚ ਸੁੱਟਿਆ ਫੌਜੀ ਟਰਾਇਲ ਦੇ ਵਿੱਚ, ਤੇ ਉੱਥੇ ਤੁਸੀਂ ਉਹਨਾਂ ਨੂੰ ਲੈ ਕੇ ਬੈਠੇ ਹੋ। ਤੇ ਇਹ ਜਿਹੜੀਆਂ ਤੁਸੀਂ ਹੁਣ ਗੱਲਾਂ ਸੁਣਾਉਂਦੇ ਹੋ ਕਿ ਸਾਡੇ ਹਲਫ ਦੇ ਅਲਫਾਜ਼ ਵੇਖ ਕੇ ਡਰ ਲੱਗਦਾ, ਅੱਲਾ ਸਾਨੂੰ ਹਲਫ ਦੀ ਪਾਸਦਾਰੀ ਕਰਨ ਦੀ ਤੌਫੀਕ ਅਤਾ ਫਰਮਾਏ, ਇਹ ਨਹੀਂ ਜਨਾਬ, ਇਹ ਤੁਹਾਨੂੰ ਅੱਲਾ ਨੇ ਨਹੀਂ ਇਹ ਤੌਫੀਕ ਦਿੱਤੀ। ਮੈਂ ਤੁਹਾਨੂੰ ਦੱਸ ਦਿੰਦਾ, ਐਵੇਂ ਹੀ ਬੰਦਾ ਮਗਾਲਤਾਰਾ ਹੀ ਕਰੇ। ਤੁਸੀਂ ਹਲਫ ਨੂੰ ਤੋੜਿਆ ਵੀ ਹੈ, ਤੁਸੀਂ ਹਲਫ ਨਾਲ ਦਗਾਬਾਜ਼ੀ ਵੀ ਕੀਤੀ ਹੈ, ਗੱਦਾਰੀ ਵੀ ਕੀਤੀ ਹੈ ਆਪਣੇ ਹਲਫ ਦੇ ਨਾਲ, ਤੇ ਮੈਨੂੰ ਪੂਰੀ ਉਮੀਦ ਹੈ ਕਿ ਅੱਲਾ ਮੀਆਂ ਵੀ ਇਹਦੀ ਪਾਸਦਾਰੀ ਤੁਹਾਨੂੰ ਕਰਨ ਦੀ ਮਜ਼ੀਦ ਨਾ ਤੌਫੀਕ ਪਹਿਲੇ ਦਿੱਤੀ ਹੈ ਨਾ ਗਾਂਹ ਦੇਣੀ ਹੈ। ਔਰ ਮੈਂ ਅੱਲਾ ਕੋਲੋਂ ਦੁਆ ਕਰਦਾ ਹਾਂ ਕਿ ਜਦੋਂ ਵੀ ਤੁਸੀਂ, ਅੱਲਾ ਤੁਹਾਡੀ ਜ਼ਿੰਦਗੀ ਲੰਮੀ ਕਰੇ, ਕਿਸੇ ਦੀ ਵੀ ਮਾੜਾ ਨਹੀਂ ਕਿਸੇ ਦਾ ਸੋਚਣਾ ਚਾਹੀਦਾ, ਲੇਕਿਨ ਜਦੋਂ ਵੀ ਤੁਸੀਂ ਰੱਬ ਦੇ ਸਾਹਮਣੇ ਜਾਓ ਤੇ ਮੇਰੀ ਦੁਆ ਹੈ ਤੇ ਮੇਰੇ ਨਾਲ ਰਲ ਕੇ ਤੁਸੀਂ ਵੀ ਸਾਰੇ ਇੱਕ ਵਾਰੀ ਦੁਰੂਦ ਸ਼ਰੀਫ ਪੜ੍ਹ ਕੇ ਦੁਆ ਕਰੋ ਕਿ ਜਦੋਂ ਵੀ ਜੱਜ ਸਾਹਿਬ ਜਾਣ ਤੇ ਅੱਲਾ ਮੀਆਂ ਜ਼ਰੂਰ ਇਹਨਾਂ ਦੀ ਪੁੱਛ ਪ੍ਰਤੀਤ ਕਰਨ ਤੇ ਡਾਢੇ ਤਰੀਕੇ ਨਾਲ ਕਰਨ। ਇਹ ਜ਼ਰਾ ਦੁਆ ਕਰਨੀ ਹੈ ਦਿਲੋਂ, ਤੁਸੀਂ ਹੋਰ ਕੁਝ ਨਹੀਂ ਕੀਤਾ ਜਾ ਸਕਦਾ ਤੇ ਦੁਆ ਤੇ ਕੀਤੀ ਜਾ ਸਕਦੀ ਹੈ। ਤੇ ਮੇਰਾ ਮਤਲਬ ਦੁਨੀਆ ਤੇ ਵੀ ਜੱਜ ਸਾਹਿਬ ਨੂੰ ਤੇ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਜੱਜ ਸਾਹਿਬ ਨੂੰ ਇੱਕ ਵਾਰ ਪਤਾ ਲੱਗੇ ਵੀ ਮਜ਼ਲੂਮਾਂ ਦੇ ਉੱਤੇ ਜ਼ੁਲਮ ਕਿਵੇਂ ਕਰੀਦਾ। ਇਹ ਜ਼ਰਾ ਦਰੂਦ ਸ਼ਰੀਫ ਪੜ੍ਹ ਕੇ ਇੱਕ ਵਾਰ ਦੁਆ ਕਰ ਦਿਓ ਤਾਂ ਕਿ ਅਗਰ ਹੋ ਸਕਦਾ ਮੇਰੀ ਗੱਲ ਨਹੀਂ ਤੇ ਤੁਹਾਡੀ ਉੱਤੇ ਤੱਕ ਅੱਪੜ ਜਾਏ, ਤੁਹਾਡੀ ਜ਼ਿਆਦਾ ਰੱਬ ਨਾਲ ਗੱਲਬਾਤ ਹੋਵੇ। ਇਹ ਕਿਸੇ ਨੂੰ ਨਹੀਂ ਪਤਾ ਹੁੰਦਾ ਵੀ ਕਿਹਦੀ ਬਹੁਤੀ ਹੈ, ਤੇ ਹੋ ਸਕਦਾ ਤੁਹਾਡੀ ਬਹੁਤੀ ਹੋਵੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਉਹ ਇਹ ਰੱਖਣੀ ਹੈ ਕਿ ਇਸ ਵੇਲੇ ਜਿਹੜਾ ਮੌਜੂਦਾ ਸੂਰਤ ਹਾਲ ਹੈ ਇਹਦੇ ਵਿੱਚ ਇੱਕ ਤਾਂ ਪਾਕਿਸਤਾਨ ਦੇ ਜਿਹੜੇ ਲੋਕੀ ਨੇ ਉਹ ਇਸ ਵੇਲੇ ਹੁਸ਼ਤਾਂ ਕਰ ਰਹੇ ਨੇ ਜੰਗ ਦੇ ਉੱਤੇ, ਮੀਮਾਂ ਬਣੀਆਂ ਨੇ। ਮੇਰਾ ਮਤਲਬ ਕੋਈ ਸਮਝ ਨਹੀਂ ਆਉਂਦੀ ਹੈ। ਤੁਹਾਨੂੰ ਇੱਕ ਵੀਡੀਓ ਤੁਹਾਡੇ ਸਾਹਮਣੇ ਰੱਖਣੇ, ਜ਼ਰਾ ਵੇਖਣਾ। ਇਹ ਵੀਡੀਓ ਜਿਹੜੀ ਹੈ ਇਹਦੀ ਆਵਾਜ਼ ਤੇ ਅਸੀਂ ਤੁਹਾਨੂੰ ਨਹੀਂ ਸ਼ਾਇਦ ਸੁਣਾ ਸਕੀਏ, ਮਿਊਜ਼ਿਕ ਹੈ ਇੱਥੇ, ਲੇਕਿਨ ਇਹ ਵੀਡੀਓ ਦੇ ਵਿੱਚ ਉਹ ਇਹ ਕਹਿੰਦੇ ਨੇ ਵੀ ਇੰਡੀਆ ਦੇ ਵਿੱਚ ਗੱਲ ਹੋ ਰਹੀ ਵੀ ਪਾਕਿਸਤਾਨੀ ਬੜੇ ਡਰੇ ਨੇ ਤੇ ਪਾਕਿਸਤਾਨੀ ਉੱਡਦੇ ਕਬੂਤਰ ਵੇਖਣ ਡਏ ਨੇ ਤੇ ਵੇਖੋ ਇੱਕ ਮੰਜੀ ਤੇ 10-10 ਲੰਮੇ ਪਏ ਨੇ ਤੇ ਇੱਥੇ ਜਨਾਬ ਉਹ ਹਾਸੇ ਖੇਡੇ ਕਰਨ ਡਏ ਨੇ। ਐਸੀਆਂ ਮੀਮਾਂ ਆਉਣ ਡਈਆਂ ਨੇ ਕਿ ਖਵਾਤੀਨ ਆਂਦੀਆਂ ਨੇ ਵੀ ਜੰਗ ਦੇ ਪਹਿਲੇ ਦਿਨ ਮੈਂ ਆਹ ਕੱਪੜੇ ਪਾਉਣੇ ਨੇ, ਦੂਜੇ ਦਿਨ ਆਹ ਪਾਉਣੇ ਨੇ, ਜੰਗ ਦੇ ਤੀਸਰੇ ਦਿਨ ਆਹ ਪਾਉਣੇ ਨੇ। ਉਹ ਜਿਸ ਤਰ੍ਹਾਂ ਈਦ ਦਾ ਪਹਿਲਾ ਦਿਨ, ਦੂਸਰਾ ਦਿਨ, ਤੀਸਰਾ ਦਿਨ, ਮਤਲਬ ਪਾਕਿਸਤਾਨੀਆਂ ਨੇ ਤੇ ਜੰਗ ਨੂੰ ਜਿਹੜਾ ਮਾਹੌਲ ਬਣਾਇਆ। ਇਹ ਹੁਣ ਤੁਸੀਂ ਆਪ ਹਿਸਾਬ ਲਾਓ ਵੀ ਇੱਕ ਪਾਸੇ ਤੇ ਅਫਸੋਸ ਦੀ ਔਰ ਦੁੱਖ ਦੀ ਗੱਲ ਵੀ ਹੈ ਵੀ ਪਾਕਿਸਤਾਨੀ ਜੰਗ ਨੂੰ ਲੈ ਕੇ ਬਿਲਕੁਲ ਸੀਰੀਅਸ ਨਹੀਂ। ਲੇਕਿਨ ਕਿਉਂ ਨਹੀਂ ਹੈਗੇ? ਕਿਉਂਕਿ ਇਸ ਵੇਲੇ ਇਨਡਿਫਰੈਂਟ ਨੇ ਪਾਕਿਸਤਾਨੀ। ਜੋ ਪਾਕਿਸਤਾਨ ਨਾਲ ਚੌਧਰੀ ਨਿਜ਼ਾਮਦੀਨ ਨੇ ਕਰ ਛੱਡਿਆ, ਪਾਕਿਸਤਾਨੀ ਇਸ ਵਾਰੀ ਇਨਡਿਫਰੈਂਟ ਨੇ। ਉਹ ਇਸ ਸਾਰੇ ਮਾਮਲੇ ਦੇ ਵਿੱਚ ਤਵੱਜੋ ਨਹੀਂ ਲੈ ਰਹੇ। ਪਹਿਲਾਂ ਤੁਸੀਂ ਦੇਖਦੇ ਹੋ ਨਾ ਕਿ ਜਿਸ ਵੇਲੇ ਬਾਰਡਰ ਦੇ ਉੱਤੇ ਜਾਂਦਾ ਸੀ ਅਸਲਾ, ਤੇ ਐਵੇਂ ਬੰਦੇ ਜਿਹੜੇ ਨਾ ਜਨਾਬ ਨਾਰੇ ਮਾਰਦੇ ਸੀ ਤੇ ਤਿਆਰ ਹੋ ਜਾਂਦੇ ਸੀ ਡੱਬਾਂ ਨੂੰ ਅਸਲੇ ਆਪਣੇ ਆਪਣੇ ਲਾ ਕੇ, ਹਥਿਆਰ ਆਪਣੇ ਆਪਣੇ, ਕਿਸੇ ਨੇ ਪਿਸਤੌਲ ਲਾ ਲਿਆ, ਕਿਸੇ ਨੇ ਡੱਬ ਨੂੰ, ਕਿਸੇ ਨੇ ਫਲਾਨੀ ਸ਼ੈ ਲਾ ਲਈ, ਤੇ ਉਹ ਸਾਰੇ ਬੰਦੇ ਜਿਹੜੇ ਨੇ ਉਹ ਲਾ ਕੇ ਆਪਣੀ ਡੱਬਾ ਨੂੰ ਅਸਲੇ ਤੇ ਜਨਾਬ ਨਿਕਲ ਪੈਂਦੇ ਸਨ ਕਿ ਅਸੀਂ ਵੀ ਲੜਨਾ ਹੈ। ਲੇਕਿਨ ਇਸ ਵਾਰੀ ਮੈਂ ਵੇਖਿਆ ਮਤਲਬ ਕਿ ਜੋ ਸੋਸ਼ਲ ਮੀਡੀਆ 'ਤੇ ਵੇਖੀਦਾ ਤੇ ਉੱਥੇ ਗਰਾਊਂਡ 'ਤੇ ਲੋਕਾਂ ਨਾਲ ਜਿਹੜੀ ਗੱਲਬਾਤ ਹੁੰਦੀ ਹੈ ਵੀ ਲੋਕੀ ਆਪਣੇ ਕੰਮਾਂ 'ਚ ਲੱਗੇ ਨੇ, ਆਪਣੀ ਦੋ ਵੇਲੇ ਦੀ ਜਿਹੜੀ ਰੋਟੀ ਟੁੱਕ ਹੈ ਉਹਨੂੰ ਪੂਰਾ ਕਰਨ ਡਏ ਨੇ। ਲੋਕੀ ਆਉਂਦੇ ਨੇ ਜਿਨ੍ਹਾਂ ਦਾ ਕੰਮ ਹੈ ਲੜਨ, ਅਸੀਂ ਦੁਆ ਕਰਨ ਲਈ ਪਿੱਛੇ ਹਾਂ, ਸਾਨੂੰ ਵੀ ਨਾਲ ਲੜਨਾ ਪਿਆ ਤਾਂ ਦੱਸ ਦਿਓ, ਅਸੀਂ ਵੀ ਆ ਕੇ ਲੜ ਲਾਂਗੇ। ਲੇਕਿਨ ਤੁਹਾਡੇ ਕੋਲ ਕਿਉਂਕਿ ਹਰ ਸ਼ੈ ਹੈਗੀ ਹੈ ਤੇ ਤੁਸੀਂ ਲੜ ਲਓ, ਜੇ ਲੋੜ ਪਈ ਸਾਡੀ ਤਾਂ ਸਾਨੂੰ ਦੱਸ ਦੇਣਾ। ਮਤਲਬ ਇਨਡਿਫਰੈਂਟ ਨੇ ਲੋਕ, ਤੇ ਇਹ ਬੜੀ ਤਕਲੀਫ ਦੀ ਗੱਲ ਹੈ ਵੀ ਲੋਕੀ ਇਨਡਿਫਰੈਂਟ ਹੋਏ ਨੇ। ਅਸੀਂ ਕਿੰਨਾ ਕੁ ਤੁੰਨਿਆ ਲੋਕਾਂ ਨੂੰ, ਕਿੰਨਾ ਗੁੱਠੇ ਲਾ ਕੇ ਤੁੰਨਿਆ ਵੀ ਲੋਕ ਇੱਥੇ ਅੱਪੜ ਗਏ ਨੇ ਕਿ ਹੁਣ ਉਹ ਇਨਡਿਫਰੈਂਟ ਹੋ ਗਏ ਨੇ। ਤੇ ਹੁਣ ਇਹ ਦੇਖਦੇ ਹਾਂ ਅੱਗੋਂ ਕੀ ਹੁੰਦਾ। ਲੇਕਿਨ ਉਧਰਲੇ ਪਾਸੇ ਵੀ ਜੇ ਇੱਧਰ ਮੀਮਾਂ ਬਣੀਆਂ ਨੇ ਤਾਂ ਉੱਧਰ ਵੀ ਬੜੀਆਂ ਮੀਮਾਂ ਬਣ ਰਹੀਆਂ ਨੇ ਹਿੰਦੁਸਤਾਨ ਵਾਲੇ ਪਾਸੇ। ਉਹ ਉੱਥੇ ਵੀ ਪੁੱਛਦੇ ਨੇ ਆਪਣੀ ਗਵਰਨਮੈਂਟ ਕੋਲੋਂ ਵੀ ਪੁੱਛਦੇ ਨੇ ਵੀ 400 ਮੀਲ ਅੰਦਰ ਲੋਕੀ ਕਿਸ ਤਰ੍ਹਾਂ ਆ ਗਏ ਤੇ ਸਾਰਾ ਕੰਮ ਜਿਹੜਾ ਉਹ ਕਿਸ ਤਰ੍ਹਾਂ ਪੈ ਗਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇੱਕ ਖਾਤੂਨ ਜਿਹੜੀ ਪਹਿਲਗਾਮ ਵਾਕੇ ਤੋਂ ਬਾਅਦ ਡਿਪੋਰਟ ਹੋਈ ਹੈ ਇੰਡੀਆ ਤੋਂ। ਉਹਦੇ ਛੋਟੇ ਬੱਚੇ ਉੱਥੇ ਰਹਿ ਗਏ ਨੇ ਔਰ ਵਿਆਹੀ ਇੱਧਰੋਂ ਉਸ ਪਾਸੇ ਗਈ ਸੀ। ਬੱਚੇ ਜ਼ਾਹਿਰ ਹੈ ਇੰਡੀਅਨ ਸਿਟੀਜ਼ਨ ਨੇ, ਸ਼ੌਹਰ ਇੰਡੀਅਨ ਸਿਟੀਜ਼ਨ ਹੈ, ਮਾਂ ਕੱਲੀ ਜਿਹੜੀ ਉਹ ਪਾਕਿਸਤਾਨ ਆਈ ਹੈ। ਇਸੇ ਤਰੀਕੇ ਨਾਲ ਕਈ ਮਾਵਾਂ ਕੱਲੀਆਂ ਜਿਹੜੀਆਂ ਨੇ ਉਹ ਇੰਡੀਆ ਗਈਆਂ ਨੇ, ਬੱਚੇ ਸ਼ੌਹਰ ਉਹਨਾਂ ਦੇ ਪਾਕਿਸਤਾਨ ਰਹਿ ਗਏ ਨੇ। ਉਹ ਪੁੱਛਦੀਆਂ ਨੇ ਸਾਡਾ ਕੀ ਕਸੂਰ ਹੈ? ਇਹ ਪਹਿਲਗਾਮ ਹਮਲਾ ਅਸੀਂ ਕਰਾਇਆ ਹੈ, ਇਹ ਬੰਦੇ ਅਸੀਂ ਮਾਰੇ ਨੇ ਉੱਥੇ, ਸਾਡਾ ਇਹਨਾਂ ਸਾਰੀਆਂ ਗੱਲਾਂ 'ਚ ਕੀ ਕਸੂਰ ਹੈ? ਸਾਡੇ ਨਾਲ ਤੇ ਇਨਸਾਫ ਕਰੋ, ਸਾਨੂੰ ਸਾਡੇ ਬੱਚਿਆਂ ਤੋਂ ਦੂਰ ਕਿਉਂ ਕੀਤਾ ਅੱਜ? ਉਹ ਖਵਾਤੀਨ ਪੁੱਛਦੀਆਂ ਨੇ ਫਿਰ ਜਾਂ ਤੇ ਕਾਨੂੰਨ ਬਣਾ ਛੱਡੋ, ਵਿਆਹ ਕਰਨਾ ਹੀ ਮਨਾ ਕਰ ਦਿਓ, ਜਾਂ ਤੇ ਫਿਰ ਵਿਆਹ ਕਰਨ ਦੀ ਇਜਾਜ਼ਤ ਕਿਉਂ ਦਿੱਤੀ ਜੇ ਦੋਵਾਂ ਮੁਲਕਾਂ ਦੇ ਦਰਮਿਆਨ? ਜੇ ਤੁਸੀਂ ਬਾਅਦ ਦੇ ਵਿੱਚ ਹਰਕਤਾਂ ਕਰਨੀਆਂ ਗੱਲ ਤਾਂ ਠੀਕ ਹੈ, ਜੇ ਤੁਹਾਨੂੰ ਪਤਾ ਤੁਸੀਂ ਇੰਜ ਵੀਜ਼ੇ ਕੈਂਸਲ ਕਰਨੇ ਨੇ ਤਾਂ ਫਿਰ ਲੋਕਾਂ ਦਾ ਵਿਆਹ ਇਹ ਕਾਨੂੰਨ ਬਣਾ ਦਿਓ ਕਿ ਜੀ ਦੂਜੇ ਮੁਲਕ ਕੋਈ ਵਿਆਹ ਨਹੀਂ ਕਰ ਸਕਦਾ, ਤਾਂ ਕਿ ਲੋਕਾਂ ਨੂੰ ਪਤਾ ਹੋਵੇ ਬਾਅਦ ਦੇ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਤੁਸੀਂ ਬਰਬਾਦ ਨਾ ਕਰੋ। ਇਹ ਤਾਂ ਬੜੀ ਵੈਸੇ ਅਹਿਮਕਾਨਾ ਗੱਲ ਹੈ, ਇਹਨੂੰ ਜਿਹੜਾ ਸੋਚਣਾ ਚਾਹੀਦਾ ਇਹਨਾਂ ਨੂੰ ਦੋਹਰੇ ਕਿ ਇਹ ਸਾਰਾ ਕੁਝ ਇਹਨਾਂ ਨੇ ਕੀ ਕੀਤਾ। ਬਹਰਹਾਲ ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਇਸ ਤੋਂ ਪਹਿਲਾਂ ਕਿ ਮੈਂ ਜਾਣਾ ਫਿਰ ਜਵੇਦ ਚੌਧਰੀ ਸਾਹਿਬ ਉਹਨਾਂ ਦੇ ਅਸਲੇ ਤੇ ਉਹਨਾਂ ਦੇ ਫੁਲਤਰੂ ਵਾਲੇ ਪਾਸੇ, ਤੇ ਖਬਰ ਇਹ ਕਿ ਜਿਹੜਾ DGISPR ਸਾਹਿਬ ਨੇ ਆਖਿਆ ਵੀ ਕਸ਼ਮੀਰ ਦੇ ਵਿੱਚ ਤਸ਼ੱਦਦ ਕੀਤਾ ਜਾਂਦਾ ਤੇ ਲੋਕਾਂ ਕੋਲੋਂ ਜਬਰੀ ਤੌਰ 'ਤੇ ਬਿਆਨ ਲਏ ਜਾਂਦੇ ਨੇ। DGISPR ਸਾਹਿਬ ਨੇ
ਆਪਣੀ ਪ੍ਰੈਸ ਕਾਨਫਰੰਸ 'ਚ ਆਖਿਆ ਵੀ ਕਸ਼ਮੀਰੀਆਂ ਨੂੰ ਚੁੱਕ ਲਿਆ ਜਾਂਦਾ ਹੈ, ਜੇਲ੍ਹਾਂ 'ਚ ਖੜਿਆ ਜਾਂਦਾ, ਮਾਰਿਆ ਕੁੱਟਿਆ ਜਾਂਦਾ ਹੈ ਅਤੇ ਉਹਨਾਂ ਦੇ ਕੋਲੋਂ ਜ਼ਬਰਦਸਤੀ ਬਿਆਨ ਲਏ ਜਾਂਦੇ ਨੇ। ਅਤੇ ਹੁਣ ਪਾਕਿਸਤਾਨ ਦੇ ਸੋਸ਼ਲ ਮੀਡੀਆ ਦੇ ਉੱਤੇ ਜਨਾਬ ਤਜਜ਼ੀਏ ਹੋ ਰਹੇ ਨੇ ਅਤੇ ਉੱਥੇ ਉਮਰ ਤਨਵੀਰ ਬੱਟ, ਪਾਕਿਸਤਾਨ ਤਹਿਰੀਕ ਇਨਸਾਫ ਦਾ ਯੰਗ ਨੌਜਵਾਨ ਲੀਡਰ ਸੀ ਆਪਣਾ ਰਾਵਲਪਿੰਡੀ ਤੋਂ, ਉਹਨੂੰ ਚੁੱਕ ਕੇ ਅਤੇ ਉਹਦੇ ਕੋਲੋਂ ਧੱਕੇ ਨਾਲ ਬਿਆਨ ਲਿਆ ਸੀ। ਅਤੇ ਹੁਣ ਉਹ ਵੀਡੀਓ ਸ਼ੇਅਰ ਕੀਤੀਆਂ ਜਾਂਦੀਆਂ ਨੇ ਕਿ ਜਨਾਬ ਇੱਥੇ ਵੀ ਇਹ ਕੰਮ ਹੋਏ ਨੇ, ਉੱਥੇ ਨਹੀਂ ਇਕੱਲੇ ਹੋਏ। ਜਿਹੜੀਆਂ ਵੀ ਅਸੀਂ ਗੱਲਾਂ ਕਰਦੇ ਨੇ ਵੀ ਸਹਾਫੀ ਨੇ ਸਵਾਲ ਪੁੱਛਿਆ ਅਤੇ ਸਹਾਫੀ ਚੁੱਕ ਲਿਆ, ਇੱਥੇ ਵੀ ਸਹਾਫੀ ਚੁੱਕੇ ਗਏ ਨੇ। ਮਤਲਬ ਇਹ ਤਾਂ ਮੈਂ ਹੁਣ ਅਸੀਂ ਕਿਹੜੇ ਮੂੰਹ ਨਾਲ ਕਿਸੇ ਨੂੰ ਗੱਲਾਂ ਕਰੀਏ, ਉਹ ਆਉਂਦੇ ਨੇ ਆਪਣੇ ਢਿੱਡ ਤੋਂ ਝੱਗਾ ਚੁੱਕੀਏ ਅਤੇ ਆਪਣਾ ਢਿੱਡ ਨੰਗਾ ਹੁੰਦਾ। ਹੁਣ ਕਿੰਨਾ ਕੁ ਆਪਣਾ ਢਿੱਡ ਨੰਗਾ ਕਰੀਏ ਗੱਲਾਂ ਕਰਕੇ। ਅੱਛਾ ਜੀ, ਅਗਲੀ ਜਿਹੜੀ ਤੁਹਾਡੇ ਸਾਹਮਣੇ ਖਬਰ ਰੱਖਣੀ ਹੈ ਉਹ ਇਹ ਹੈ ਕਿ ਇਸਲਾਮਾਬਾਦ ਦੇ ਵਿੱਚ ਤੇਜ਼ ਆਂਧੀ ਮਤਲਬ ਹਨੇਰੀ ਆਈ ਹੈ ਅਤੇ ਤੂਫਾਨ, ਬਿਜਲੀ ਦੀ ਗਰਜ ਚਮਕ, ਇਹ ਮੌਸਮੀਆਤੀ ਤਬਦੀਲੀ ਹੈ। ਇਮਰਾਨ ਖਾਨ ਆਂਦਾ ਸੀ ਦਰਖਤ ਲਾਓ, ਇਹਨਾਂ ਦੇ ਜਿਹੜੇ ਲੱਗੇ ਸਨ ਉਹ ਵੀ ਪੁੱਟ ਛੱਡੇ ਨੇ, ਇਸਲਾਮਾਬਾਦ ਦੇ ਵਿੱਚੋਂ ਕੱਟ ਛੱਡੇ ਨੇ ਕੋਈ ਪੁਲ ਸ਼ੁਲ ਸੜਕਾਂ ਛੁੜਕਾਂ ਬਣਾਉਣ ਨੂੰ। ਅਤੇ ਜ਼ਾਹਿਰ ਹੈ ਇਹ ਕਦੀ ਔਲੇ ਪੈਂਦੇ ਨੇ ਏਡੇ ਏਡੇ ਵੱਡੇ, ਅਤੇ ਹੁਣ ਜਿਹੜੇ ਨੇ ਇਹ ਜਨਾਬ ਹਨੇਰੀ ਆਈ, ਉਸ ਤੋਂ ਪਹਿਲਾਂ ਜ਼ਲਜ਼ਲਾ ਆਇਆ। ਰੱਬ ਨੂੰ ਵੀ ਸਾਡੇ ਪਤਾ ਨਹੀਂ ਅਮਾਲ ਦੇ ਉੱਤੇ ਕੋਈ ਮਾਮਲਾ ਹੋ ਗਿਆ ਜਾਂ ਕੀ ਹੈ, ਬਹਰਹਾਲ ਆਏ ਦਿਨ ਕੰਮ ਹੁੰਦਾ ਹੈ, ਬੜੀ ਪਰੇਸ਼ਾਨੀ ਦੀ ਗੱਲ ਹੈ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਸਾਡੇ ਜਿਹੜੇ ਵਜ਼ੀਰ ਨੇ ਅਤੇ ਸਾਡੇ ਜਿਹੜੇ ਕੁਝ ਜਰਨਲਿਸਟ ਨੇ ਉਹ VPN ਲਾ ਕੇ ਅਤੇ ਟਵਿੱਟਰ ਦੇ ਉੱਤੇ ਟਵੀਟ ਕਰਦੇ ਨੇ ਕਿ ਇੰਡੀਆ ਨੇ ਸਾਡਾ YouTube ਬੰਦ ਕਰ ਦਿੱਤਾ ਹੈ, ਇੰਡੀਆ ਨੇ ਸਾਡੀ ਫਲਾਨੀ ਸ਼ਾਹ ਬੰਦ ਕਰ ਦਿੱਤੀ ਹੈ। ਅਤੇ ਆਪ ਸੰਗ ਨਹੀਂ ਆਉਂਦੀ, ਆਪਣੇ ਆਪ ਨੂੰ ਸੰਗ ਨਹੀਂ ਆਉਂਦੀ ਵੀ ਅਸੀਂ ਇਹ VPN ਲਾ ਕੇ ਟਵੀਟ ਕਰਨ ਡਏ। ਸਾਡੇ ਵਾਲੇ ਪਾਸੇ ਤੇ ਕੰਮ ਇੰਨਾ ਬੰਦ ਕੀਤਾ ਵੀ ਅਸੀਂ ਟਵੀਟ ਵੀ ਨਹੀਂ ਕਰ ਸਕਦੇ। ਆਪ VPN ਲਾ ਕੇ ਟਵੀਟ ਕਰਕੇ ਦੱਸਦੇ ਨੇ ਲੋਕਾਂ ਨੂੰ ਕਿ ਇਹ ਟਵਿੱਟਰ ਜਿਹੜਾ ਅਸੀਂ ਬੰਦ ਕੀਤਾ ਉਹਦੇ ਥਰੂ ਲੋਕਾਂ ਨੂੰ ਦੱਸਦੇ ਹਾਂ ਵੀ ਸਾਡੀ ਫਲਾਨੀ ਸ਼ੈ ਜਿਹੜੀ ਹੈ ਉਹ ਉਸ ਪਾਸੇ YouTube ਤੇ ਫਲਾਨੀ ਸ਼ੈਵਾਂ ਬੰਦ ਹੋ ਗਈਆਂ ਨੇ। ਭਾਈ ਮੁਨਾਫਕਤ ਦਾ ਵੀ ਕੋਈ ਲੈਵਲ ਹੁੰਦਾ, ਮੈਂ ਕਹਾਂਗਾ ਇਹਨਾਂ ਨੇ ਸਾਰੇ ਲੈਵਲ ਹੀ ਜਿਹੜੇ ਨੇ ਉਹ ਕ੍ਰਾਸ ਕਰ ਦਿੱਤੇ ਨੇ। ਅੱਛਾ ਜੀ, ਇਹ ਜ਼ਰਾ ਵੇਖੋ ਇੱਕ ਛੋਟੀ ਜਿਹੀ ਵੀਡੀਓ, ਇਹ ਪਾਕਿਸਤਾਨ ਦੀ ਇਸ ਵੇਲੇ ਦੀ ਹਾਲਾਤ ਦੀ ਡਿਪਿਕਸ਼ਨ ਹੈ। ਚੀਫ ਸੈਕਟਰੀ ਬਲੋਚਿਸਤਾਨ ਅੱਜ ਇੱਕ ਮੀਟਿੰਗ ਕਰ ਰਹੇ ਸਨ ਅਤੇ ਸਾਹਮਣੇ ਜਿਹੜਾ ਇੱਕ ਕੇਕ ਦਾ ਟੁਕੜਾ ਪਿਆ ਸੀ, ਉਹ ਚੂਹਾ ਜਿਹੜਾ ਖਾ ਰਿਹਾ ਸੀ। ਚੰਗਾ ਕੀਤਾ ਵੈਸੇ ਚੂਹੇ ਨੇ, ਉਹਨੂੰ ਸਮਝ ਆ ਗਈ ਵੀ ਚੌਧਰੀ ਨਿਜ਼ਾਮਦੀਨ ਵੀ ਤਾਂ ਸਾਰੇ ਚੂਹੇ ਹੀ ਲੈ ਕੇ ਆਇਆ, ਉਹ ਸਾਰੇ ਵੀ ਕੇਕ ਖਾਈ ਜਾਂਦੇ ਨੇ ਅਤੇ ਮੈਂ ਕਿਉਂ ਨਾ ਖਾਵਾਂ। ਇਹ ਵੀਡੀਓ ਤੁਸੀਂ ਵੇਖ ਰਹੇ ਹੋ ਅਤੇ ਚੂਹਾ ਲੱਗਾ ਦੜਾ ਦੜ, ਅਤੇ ਚੂਹਾ ਵੀ ਲੱਗਾ ਆਪਣੇ ਕੰਮ ਨੂੰ ਅਤੇ ਜਨਾਬ ਚੀਫ ਸੈਕਟਰੀ ਸਾਹਿਬ ਵੀ ਲੱਗੇ ਨੇ ਅਤੇ ਬਾਕੀ ਸਾਰੇ ਵੀ ਲੱਗੇ ਨੇ। ਉਹਨੇ ਕਿਹਾ ਜਿਵੇਂ ਸਾਰੇ ਲੱਗੇ ਨੇ ਮੈਂ ਵੀ ਮਸਰੂਫ ਰਹਾਂ। ਇਹ ਜਿਵੇਂ ਚੂਹਾ ਖਾ ਰਿਹਾ, ਜਿਹੜਾ ਗੌਰ ਕਰੋ ਜ਼ਰਾ, ਇਹ ਕੇਕ ਜਿਵੇਂ ਚੂਹਾ ਖਾ ਰਿਹਾ, ਇੰਝ ਹੀ ਇਹ ਸਾਰੇ ਵੱਜੇ ਜੇ ਹੁਕਮਰਾਨ, ਇੰਝ ਹੀ ਚੌਧਰੀ ਨਿਜ਼ਾਮਦੀਨ ਕੀ ਅਤੇ ਉਹਦੇ ਸਾਰੇ ਸਾਥੀ ਇੰਝ ਹੀ ਮੁਲਕ ਖਾ ਰਹੇ ਜੇ। ਇਹਨਾਂ ਨੂੰ ਕੋਈ ਪਰਵਾਹ ਨਹੀਂ ਕਿਸੇ ਕੰਮ ਦੇ ਨਾਲ। ਇਹਨਾਂ ਨੂੰ ਵੀ ਆ ਜਿਵੇਂ ਚੂਹੇ ਦੀ ਪੂਰੀ ਤਵੱਜੋ, ਉਹਨੂੰ ਕੋਈ ਲੈਣ ਦੇਣ ਨਹੀਂ ਕਿ ਚੀਫ ਸੈਕਟਰੀ ਸਾਹਿਬ ਕਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਨੇ, ਕਿਹੜੀਆਂ ਗੱਲਾਂ ਹੋ ਰਹੀਆਂ ਨੇ ਇਸ ਕਮਰੇ ਦੇ ਵਿੱਚ। ਨਾ, ਉਹਨੂੰ ਕੋਈ ਲੈਣ ਦੇਣ ਨਹੀਂ। ਉਹਦੀ ਨਜ਼ਰ ਸਿਰਫ ਆਪਣੇ ਕੇਕ 'ਤੇ, ਐਵੇਂ ਜਿਵੇਂ ਬਾਜੀ ਸਾਡੀ ਆਪਣੀ ਟਿਕਟੋਕ ਬਣਾਉਂਦੀ ਅਤੇ ਮਾਲ ਪਾਣੀ ਬਣਾਉਂਦੀ ਆਪਣਾ, ਉਹਨੂੰ ਹੋਰ ਕੋਈ ਗੱਲ ਨਹੀਂ। ਅੱਛਾ ਜੀ, ਖਬਰਾਂ ਤਾਂ ਹੁਣ ਹੋਰ ਵੀ ਸਨ, ਲੇਕਿਨ ਹੁਣ ਉਹ ਖਬਰ ਕਿਤੇ ਰਹਿ ਨਾ ਜਾਵੇ ਪਿੱਛੇ, ਉਸ ਖਬਰ ਵਾਲੇ ਪਾਸੇ ਆ ਜਾਈਏ। ਉਹ ਖਬਰ ਹੈ ਆਪਣੇ ਜੇਦਾ ਜੀ, ਉਹਨੇ ਆਖਿਆ ਨਾ ਉਹ ਗੰਦੇ ਅਸਲੇ ਵਾਲੇ ਆਓ। ਇਹ ਗੰਦਾ ਅਸਲਾ ਤੇ ਉਹ ਪੈਡਗਰੀ ਦੇ ਹਿਸਾਬ ਨਾਲ ਆਖਿਆ ਜਾਂਦਾ ਹੈ, ਲੇਕਿਨ ਇਹ ਦੂਜੇ ਅਸਲੇ 'ਚ ਵੀ ਗੰਦਾ ਅਸਲਾ ਆਖਿਆ ਜਾਂਦਾ। ਗੰਦਾ ਅਸਲਾ ਵੀ ਹੁੰਦਾ ਤੁਹਾਨੂੰ ਪਤਾ, ਇਹੜਾ ਹਥਿਆਰ ਨੇ, ਮੇਰਾ ਮਤਲਬ ਹੈ ਕਿ ਪਿਸਤੌਲ ਸ਼ਸਤੌਲ ਇੱਧਰ ਉੱਧਰ ਜਿਹੜੇ ਦਰੇ ਸ਼ਰੇ ਦੇ ਬਣੇ ਨੇ, ਉਹ ਕਈ ਵਾਰੀ ਚਲਾਓ ਅਤੇ ਹੱਥ 'ਚ ਹੀ ਫਟ ਜਾਂਦੇ ਨੇ ਆਪਣੇ, ਗੰਦਾ ਅਸਲਾ ਹੁੰਦਾ। ਬਹਰਹਾਲ ਕੱਲ੍ਹ ਦਾ ਜਿਹੜਾ ਵੀਲੌਗ ਕੀਤਾ ਉਹਦੇ 'ਤੇ ਮੈਨੂੰ ਇੱਕ ਦੋ ਸੱਜਣਾ ਨੇ ਕਿਹਾ ਵੀ ਗਿੱਲ ਸਾਹਿਬ ਇਹ ਤੁਸੀਂ ਜਿਹੜਾ ਹਥਿਆਰ ਵਾਲੀ ਗੱਲ ਕੀਤੀ ਹੈ ਅਤੇ ਇਹਦੇ 'ਤੇ ਤਾਂ ਲੋਕ ਕੱਲ੍ਹ ਦੇ ਹੱਸਣ ਡਏ ਨੇ। ਹੁਣ ਮੈਂ ਦੱਸੋ ਕੀ ਕਰਾਂ। ਹੁਣ ਜੇਦਾ ਜੀ ਨੇ ਕਿਹਾ ਕਿ ਆਪਣੇ ਵੈਪਨ ਨੂੰ ਤੇਲ ਲਾ ਲਓ। ਹੁਣ ਜ਼ਾਹਿਰ ਹੈ ਮੈਂ ਇੱਥੇ ਉਰਦੂ ਜਿਹੜੀ ਸਟੇਟਮੈਂਟ ਹੈ ਮੇਰੇ ਸਾਹਮਣੇ, ਤਾਂ ਲਾਈਨਾਂ ਜ਼ਿਆਦਾ ਉਰਦੂ 'ਚ ਹੀ ਹੈ ਸਾਰੀਆਂ, ਜਿਹੜੀਆਂ ਇੱਕ ਲਾਈਨ 'ਚ ਇੱਕ ਖਬਰ ਹੁੰਦੀ ਹੈ ਮੇਰੇ ਸਾਹਮਣੇ। ਇਹ ਜਿਹੜੀਆਂ ਮੈਂ ਤੁਹਾਨੂੰ ਚਲੋ ਵਿਖਾ ਵੀ ਦਿੰਦਾ ਕਿ ਮੇਰੇ ਸਾਹਮਣੇ ਇਸ ਤਰੀਕੇ ਨਾਲ ਇਹ ਇੱਕ ਲਾਈਨ 'ਤੇ ਇੱਕ ਲਾਈਨ 'ਤੇ ਇਹ ਵੇਖ ਲਓ, ਇੱਕ ਲਾਈਨ 'ਤੇ ਖਬਰ ਹੈ ਮੇਰੇ ਸਾਹਮਣੇ ਇਸ ਤਰੀਕੇ ਨਾਲ, ਅਤੇ ਉਹ ਹਰ ਖਬਰ ਦੀ ਇੱਕ ਲਾਈਨ ਹੈ। ਅੱਗੋਂ ਮੈਂ ਜਿਹੜੀ ਵੀ ਤੁਹਾਡੇ ਨਾਲ ਗੱਲ ਕਰਨੀ ਹੁੰਦੀ ਉਹ ਆਪ ਹੀ ਕਰਨੀ ਹੁੰਦੀ ਹੈ। ਮਸਲਨ ਇਹ ਦੇਖੋ ਨਾ, ਚੌਕੀਦਾਰ ਆਪਣਾ ਚਾਈਨਾ ਸੇ ਡਰਤਾ ਹੈ। ਇਹ ਹੁਣ ਉਰਦੂ 'ਚ ਲਾਈਨ ਲਿਖੀ, ਮੈਂ ਤਾਂ ਇਹਨੂੰ ਪੰਜਾਬੀ 'ਚ ਇੱਥੇ ਹੀ ਫੌਰੀ ਤੌਰ 'ਤੇ ਕਨਵਰਟ ਕਰਦਾ। ਪੜ੍ਹਦਾ ਮੈਂ ਉਰਦੂ 'ਚ ਹੈ, ਬੋਲਦਾ ਮੈਂ ਪੰਜਾਬੀ 'ਚ ਹੈ। ਜਿਹੜੀ ਵੀ ਗੱਲ ਅਸੀਂ ਇੱਥੇ ਫੋਰ ਐਗਜ਼ਾਮਪਲ ਹੈ ਤੁਹਾਨੂੰ ਵਿਖਾ ਦਿੰਦੇ ਕਿ ਇਹ ਪਹਿਲਗਾਮ ਵਾਕਿਆ ਜਿਹੜਾ ਹੋਇਆ, ਇਹ ਹੁਣ ਇਸ ਵੇਲੇ ਸਕਰੀਨ 'ਤੇ ਤੁਹਾਨੂੰ ਨਜ਼ਰ ਆ ਰਹੀ, ਜਿਹੜੀ ਖਾਤੂਨ ਨੂੰ ਡਿਪੋਰਟ ਕੀਤਾ ਉੱਧਰੋਂ, ਇਹ ਉਹਦੀ 2 ਲਾਈਨਾਂ 'ਚ ਖਬਰ ਹੈ ਅਤੇ ਮੈਂ ਤੁਹਾਨੂੰ ਪੰਜਾਬੀ 'ਚ ਉਰਦੂ 'ਚੋਂ ਆਪੇ ਕਰਕੇ ਸੁਣਾਈ। ਇੱਥੇ ਸਾਹਮਣੇ ਉਰਦੂ 'ਚ ਲਿਖੀ ਹੈ, ਲੇਕਿਨ ਮੈਂ ਤੁਹਾਨੂੰ ਜਿਹੜੀ ਹੈ ਉਹ ਪੰਜਾਬੀ 'ਚ ਸੁਣਾਈ ਹੈ। ਇਸੇ ਤਰੀਕੇ ਨਾਲ ਹੁਣ ਜੇਦਾ ਜੀ ਨੇ ਜਿਸ ਵੇਲੇ ਵੈਪਨ ਆਖਿਆ ਅਤੇ ਮੈਂ ਤਾਂ ਉਹਦਾ ਪੰਜਾਬੀ ਤਰਜਮਾ ਕਰਨਾ। ਹੁਣ ਮੈਨੂੰ ਦੱਸੋ ਪੰਜਾਬੀ ਤਰਜਮੇ ਦੇ ਵਿੱਚ ਉਹਦੀਆਂ 2 ਗੱਲਾਂ ਨੇ, ਚਲੋ ਮੈਂ ਦੱਸ ਦੇਣਾ ਤੁਹਾਨੂੰ। ਇੱਕ ਤਾਂ ਪੰਜਾਬੀ ਦੇ ਵਿੱਚ ਵੈਪਨ ਨੂੰ ਆਖਣਗੇ ਹਥਿਆਰ, ਅਤੇ ਦੂਜਾ ਵੈਪਨ ਨੂੰ ਆਖਣਗੇ ਸੰਦ।
ਇਹ ਜਿਹੜੇ ਮਿਸਤਰੀ ਨਹੀਂ ਹੁੰਦੇ, ਇਹ ਜਿਹੜੇ ਤੇਸੀਆਂ, ਮੇਰਾ ਮਤਲਬ ਤੇਸੀ, ਹਥੌੜਾ, ਜੋ ਵੀ ਉਹ ਮਿਸਤਰੀਆਂ ਦੇ ਕੋਲ ਹੁੰਦਾ, ਜਿਹੜੇ ਉਹ ਲਾਉਂਦੇ ਨੇ ਆਪਣਾ, ਬੇਸ਼ੱਕ ਫਰਨੀਚਰ ਬਣਾਉਂਦੇ ਨੇ, ਬੇਸ਼ੱਕ ਆਪਣਾ ਜਿਹੜਾ ਉਹ ਜਿਹੜਾ ਕੋਈ ਮਕਾਨ ਸ਼ਕਾਨ ਬਣਾਉਂਦੇ ਨੇ, ਇੱਟਾਂ ਲਾਉਂਦੇ ਨੇ, ਉਹ ਸਾਰਾ ਜੋ ਵੀ ਉਹਨਾਂ ਦਾ ਸਮਾਨ ਹੁੰਦਾ ਜਿਹਦੇ ਨਾਲ ਠੋਕਾ ਠਾਕੀ ਕਰਦੇ ਨੇ, ਉਹਨੂੰ ਸੰਦ ਕਹਿੰਦੇ ਨੇ। ਹੁਣ ਜੇ ਮੈਂ ਸੰਦ ਕਹਿੰਦਾ, ਤੁਹਾਨੂੰ ਕਈਆਂ ਨੂੰ ਸਮਝ ਨਹੀਂ ਸੀ ਆਉਣਾ ਵੀ ਇਹ ਕੀ ਹੈ, ਠੀਕ ਹੈ ਨਾ। ਉਹ ਹੁਣ ਜਾਂ ਨਾ ਤਾਂ ਕਿਸੇ ਨੂੰ ਮਤਲਬ, ਮੇਰਾ ਮਤਲਬ ਮੈਂ ਜ਼ਰਾ ਸੰਦ ਜ਼ਰਾ ਥੋੜ੍ਹਾ ਜਿਹਾ ਹੋਰ, ਫਿਰ ਉੱਤੇ ਕਈਆਂ ਨੇ ਦੰਦ ਵੀ ਕੱਢਣੇ ਸਨ ਉਸ ਗੱਲ 'ਤੇ ਵੀ, ਅਤੇ ਮੈਂ ਜ਼ਰਾ ਸਿੱਧਾ ਹੀ ਆਖਿਆ ਵੀ ਹਥਿਆਰ ਤੁਹਾਨੂੰ ਪਤਾ ਵੀ ਤਲਵਾਰ ਨੂੰ, ਪਿਸਤੌਲ ਨੂੰ, ਚਾਕੂ ਨੂੰ, ਜਿਹੜੀ ਵੀ ਸ਼ੈ ਨਾਲ ਕਿਸੇ 'ਤੇ ਹਮਲਾ ਕਰ ਸਕਦੇ ਉਹਨੂੰ ਹਥਿਆਰ ਹੀ ਕਹਿੰਦੇ ਨੇ। ਅਤੇ ਗਰੀਬ ਦਾ ਹਥਿਆਰ ਤਾਂ ਉਹਦੇ ਕੋਲ ਸਭ ਤੋਂ ਜ਼ਿਆਦਾ ਤੇ ਚਾਕੂ ਛੁਰੀ ਹੋਏਗਾ ਵਿਚਾਰੇ ਕੋਲ, ਉਹ ਉੱਥੇ 303 ਦੀ ਬੰਦੂਕ ਤਾਂ ਨਹੀਂ ਖਰੀਦ ਸਕਦਾ ਨਾ। ਹੁਣ ਇਹ ਗੱਲ ਦੇ ਉੱਤੇ ਪਤਾ ਨਹੀਂ ਲੋਕਾਂ ਦੇ ਦਿਮਾਗਾਂ 'ਚ ਕਿੱਥੇ ਕਿੱਥੇ ਗੰਦਗੀ ਹੈ ਅਤੇ ਕਿਹੜੇ ਪਾਸੇ ਚਲੇ ਗਏ ਨੇ, ਅਤੇ ਆਪਣੇ ਦਿਮਾਗ ਦੀ ਜਿਹੜੀ ਗੰਦਗੀ ਉਹ ਸਾਡੇ ਵੀਲਾਗ 'ਤੇ ਪਾਉਂਦੇ ਨੇ ਜੀ, ਤੁਸੀਂ ਕੋਈ ਗੰਦੀ ਗੱਲ ਕਰ ਦਿੱਤੀ। ਹੁਣ ਦੱਸੋ ਇਹਦੇ 'ਚ ਮੈਂ ਕੀ ਗੱਲ ਕਰਾਂ। ਜੇਦਾ ਜੀ ਨੇ ਕਿਹਾ ਹੈ ਕਿ ਜੀ ਜੰਗ ਹੋਣ ਵਾਲੀ ਹੈ, ਆਪਣੇ ਵੈਪਨ 'ਤੇ ਤੇਲ ਪਾ ਲਓ। ਮੈਂ ਕਿਹਾ ਜੀ, ਜੇਦਾ ਜੀ ਨੇ ਸਾਰਿਆਂ ਨੂੰ ਕਿਹਾ ਕਿ ਜੀ ਆਪਣੇ ਹਥਿਆਰ 'ਤੇ ਤੇਲ ਪਾ ਲਓ। ਹੁਣ ਦੱਸੋ ਇਹ ਪੰਜਾਬੀ 'ਚ ਮੈਂ ਉਰਦੂ ਆਪਣਾ ਉਹਨਾਂ ਦੇ ਅੰਗਰੇਜ਼ੀ ਵੈਪਨ ਨੂੰ ਪੰਜਾਬੀ 'ਚ ਹਥਿਆਰ ਅਤੇ ਤੇਲ ਪਾਉਣ ਨੂੰ ਤੇਲ ਪਾਉਣੀ ਆਖਿਆ ਅਤੇ ਟਰਾਂਸਲੇਟ ਕਰ ਦਿੱਤਾ। ਸਾਡੀ ਪੰਜਾਬੀ ਦੇ ਮਗਰ ਕਿਉਂ ਪੈ ਗਏ ਜਾਂਦੇ ਜੇ ਬੜੀ ਇਹ ਕੋਈ ਤੁਸੀਂ ਔਕਵਰਡ ਗੱਲ ਕਰ ਦਿੱਤੀ ਇਹਦੇ 'ਚ। ਮੇਰੀ ਤਾਂ ਅਜੇ ਤੱਕ ਸਮਝ ਨਹੀਂ ਆਉਣ ਡਈ ਵੀ ਮੈਂ ਕਿਹੜੀ ਔਕਵਰਡ ਇਹਦੇ 'ਚ ਗੱਲ ਕਰ ਦਿੱਤੀ ਹੈ ਜਨਾਬ। ਚਲੋ ਬਾਹਰ ਅੱਗੇ, ਹੁਣ ਮੈਂ ਪਹਿਲਾਂ ਇਸ ਤੋਂ ਸਾਰੀ ਸਫਾਈ ਦਿੱਤੀ ਕਿ ਜਿਹੜੀ ਮੈਂ ਅਗਲੀ ਗੱਲ ਕਰਨ ਲੱਗਾ ਨਾ, ਉਹਦੇ 'ਤੇ ਵੀ ਕਈਆਂ ਨੇ ਜਿਹੜਾ ਨਾ ਫਿਰ ਉਹੀ ਗੱਲ ਕਰਨੀ ਵੀ ਗਿੱਲ ਸਾਹਿਬ ਇਹ ਕੀ ਕਰ ਦਿੱਤੀ ਜੇ। ਇਹ ਇੱਕ ਲਫ਼ਜ਼ ਹੈ ਪੁੱਲ ਥਰੂ। ਇਹ ਕੱਲ ਮੈਂ ਨਹੀਂ, ਇਹ ਸਾਡੇ ਕੌਮੈਂਟ ਕੀਤਾ ਸਾਡੇ ਕਿਸੇ ਸੱਜਣ ਨੇ। ਮੁੰਡਿਆਂ ਨੂੰ ਮੈਂ ਕਹਾਂਗਾ ਲੱਭ ਕੇ ਉਹ ਸ਼ੋਅ ਵੀ ਕਰ ਦੇਣ ਜ਼ਰਾ ਸਕਰੀਨ ਦੇ ਉੱਤੇ ਕੌਮੈਂਟ। ਮੈਂ ਪੜ੍ਹਿਆ ਸੀ, ਮੈਂ ਖੁਦ ਪੜ੍ਹਿਆ ਸੀ ਉਹ ਕੌਮੈਂਟ, ਅਤੇ ਇਸ ਲਈ ਮੈਂ ਇਹ ਰਖਵਾਇਆ ਸੀ ਇਹ ਟੌਪਿਕ ਵਿੱਚ। ਕੱਲ ਕੌਮੈਂਟ ਕਰਕੇ ਉਹਨਾਂ ਦੱਸਿਆ ਵੀ ਗਿੱਲ ਸਾਹਿਬ ਉਹ ਜਿਹੜਾ ਅਸਲੇ ਨੂੰ ਜਾਂ ਹਥਿਆਰ ਨੂੰ ਸਾਫ਼ ਕਰੀਦਾ ਜਿਹੜਾ, ਉਹਨੂੰ ਪੁੱਲ ਥਰੂ ਕਹਿੰਦੇ ਨੇ। ਉਹ ਕਰਦੇ ਇਹ ਨੇ ਕਿ ਮੇਰਾ ਮਤਲਬ ਹੈ ਇਸ ਤਰ੍ਹਾਂ ਇੱਕ ਫੁੰਮਣ ਜਿਹਾ ਹੁੰਦਾ ਹੈ, ਸਮਝਦੇ ਹੋ ਨਾ, ਫੁੰਮਣ ਜਿਹਾ, ਇਸ ਤਰ੍ਹਾਂ ਕੱਪੜਾ ਉਹਦਾ ਫੁੰਮਣ ਜਿਹਾ ਬਣਾ ਲੈਂਦੇ ਨੇ। ਉਹ ਬੜਾ ਸੌਫਟ ਮੁਲਾਇਮ ਕੱਪੜਾ ਹੁੰਦਾ ਤਾਂ ਕਿ ਜਿਹੜੀ ਬੰਦੂਕ ਦੀ ਨਾਲੀ ਹੈ ਉਹਦੇ ਅੰਦਰ ਉਹਦੇ 'ਤੇ ਨਿਸ਼ਾਨ ਨਾ ਪਾ ਦੇ ਕੋਈ, ਅਤੇ ਜਦੋਂ ਗੋਲੀ ਚੱਲਦੀ ਹੈ ਨਾ ਤਾਂ ਗੋਲੀ ਦੇ ਕੁਝ ਹਿੱਸੇ ਜਿਹੜੇ ਨੇ ਉਹ ਬੰਦੂਕ ਦੇ ਵਿੱਚ ਰਹਿ ਜਾਂਦੇ ਨੇ। ਅਗਰ ਉਹਨੂੰ ਬੰਦੂਕ ਨੂੰ ਸਾਫ਼ ਨਾ ਕਰੋ, ਦੋਹਰੇ ਉਹਦੇ ਵਿੱਚੋਂ ਗੋਲੀ ਚਲਾਓ ਤਾਂ ਉਹਦੀ ਨਾਲੀ ਖਰਾਬ ਹੋ ਜਾਂਦੀ ਹੈ, ਬੰਦੂਕ ਦੀ ਫਿਰ ਇਫੈਕਟਿਵਨੈਸ ਪਿਸਤੌਲ ਦੀ, ਬੰਦੂਕ ਦੀ ਖਰਾਬ ਹੋ ਜਾਂਦੀ। ਇਸ ਲਈ ਜਦੋਂ ਉਹਨੂੰ ਵਰਤ ਲਓ, ਆਪਣਾ ਜਿਹੜਾ ਤੁਹਾਡਾ ਸੰਦ ਹੈ, ਤੁਹਾਡਾ ਜਿਹੜਾ ਹਥਿਆਰ ਹੈ, ਉਹਨੂੰ ਵਰਤ ਲਿਆ ਤੁਸੀਂ, ਅਤੇ ਫਿਰ ਉਹਦੀ ਸਫਾਈ ਜ਼ਰੂਰੀ ਹੈ। ਕਦੇ ਵੀ ਤੁਸੀਂ ਜਿਹੜਾ ਵੀ ਬੰਦਾ ਆਪਣਾ ਹਥਿਆਰ ਚਲਾਉਂਦਾ ਉਹਨੂੰ ਪੁੱਛ ਲਓ, ਉਹ ਹਥਿਆਰ ਚਲਾਉਣ ਤੋਂ ਬਾਅਦ ਉਹਦੀ ਸਫਾਈ ਜ਼ਰੂਰ ਕਰੇਗਾ। ਅਗਰ ਉਹਦੀ ਸਫਾਈ ਨਹੀਂ ਕਰੇਗਾ, ਅਤੇ ਜਿਵੇਂ ਇਨਸਾਨ ਆਪਣੀ ਸਫਾਈ ਨਾ ਕਰੇ, ਮੇਰਾ ਮਤਲਬ ਹੈ ਕਿ ਕੋਈ ਵੀ ਇਨਸਾਨੀ ਤੁਸੀਂ ਕਹਿ ਲਓ ਕਿ ਪੈਰ ਨੇ, ਉਹਦੇ ਹੱਥ ਨੇ, ਕਿਸੇ ਵੀ ਜਗ੍ਹਾ ਦੀ ਸਫਾਈ ਨਾ ਕਰੋ ਅਤੇ ਇਨਫੈਕਸ਼ਨ ਹੋ ਜਾਂਦੀ ਹੈ। ਇਸੇ ਤਰੀਕੇ ਨਾਲ ਸਮਝੋ ਵੀ ਉਹਨੂੰ ਵੀ ਇਨਫੈਕਸ਼ਨ ਹੋ ਜਾਂਦੀ ਹੈ, ਪਿਸਤੌਲ ਨੂੰ ਵੀ, ਬੰਦੂਕ ਨੂੰ ਵੀ, ਕਿਉਂਕਿ ਉਹਦੀ, ਅਤੇ ਉਹ ਇਸ ਤਰ੍ਹਾਂ ਫੁੰਮਣ ਜਿਹਾ ਬਣਾ ਕੇ ਪਿੱਛੋਂ ਉਹਦੇ ਨਾਲ ਬੰਨ੍ਹਦੇ ਨੇ ਧਾਗਾ, ਉਹ 'ਤੇ ਚੰਗਾ ਤੇਲ ਪਾਉਂਦੇ ਨੇ, ਅਤੇ ਉਹ ਤੇਲ ਪਾ ਕੇ ਉੱਤੇ ਤਾਂ ਕਿ ਉਹ ਤੇਲ ਉਹਨੂੰ ਲੱਗ ਜਾਏ, ਤਾਂ ਕਿ ਨਾਲੀ ਦੇ ਅੰਦਰ ਵੀ ਤੇਲ ਲੱਗ ਜਾਏ, ਅਤੇ ਉਹਨੂੰ ਜਨਾਬ ਉਹਦੇ ਵਿੱਚੋਂ ਦੀ ਧਾਗਾ ਸੁੱਟ ਕੇ ਨਾ, ਅਤੇ ਪਿਛਲੇ ਪਾਸਿਓਂ ਫੜ ਕੇ ਖਿੱਚਦੇ ਨੇ। ਇਹ ਜਿਹੜੀ ਨਾਲੀ ਉਹਦੇ ਵਿੱਚੋਂ ਦੀ ਇਸ ਤਰ੍ਹਾਂ ਜਦੋਂ ਇਹ ਜਾਂਦਾ ਹੈ, ਫੁੰਮਣ ਜਿਹਾ ਵਿੱਚੋਂ ਦੀ ਲੰਘਦਾ ਹੋਇਆ, ਅਤੇ ਇਹ ਸਾਰਾ ਆਪਣੇ ਦੇ ਉੱਤੇ ਜੋ ਕੁਝ ਵੀ ਉਹ ਲੱਗਾ ਹੁੰਦਾ ਬੰਦੂਕ ਦੇ ਵਿੱਚ, ਜਿਹੜਾ ਵੀ ਉਹ ਗੋਲੀਆਂ ਦਾ ਬਾਕੀ ਕੋਈ ਮਸਾਲਾ ਸ਼ਸਾਲਾ ਰਹਿ ਜਾਂਦਾ, ਉਹ ਸਾਰਾ ਖਿੱਚ ਕੇ ਲੈ ਜਾਂਦਾ। ਇਹਨੂੰ ਹੁਣ ਅੰਗਰੇਜ਼ੀ 'ਚ ਆਉਂਦੇ ਨੇ ਪੁੱਲ ਥਰੂ। ਪੁੱਲ PULL ਅਤੇ ਥਰੂ, ਪੁੱਲ ਥਰੂ। ਇਹਦਾ ਨਾਂ ਜੇ ਪੁੱਲ ਥਰੂ। ਇਹ ਅਗਰ ਗੂਗਲ ਕਰੋਗੇ ਪੁੱਲ ਥਰੂ, ਅਤੇ ਇਹ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ, ਇਹ ਅੰਗਰੇਜ਼ਾਂ ਦੀਆਂ ਹੀ ਤਸਵੀਰਾਂ ਅਸੀਂ ਕੱਢੀਆਂ ਨੇ, ਪੁੱਲ ਥਰੂ ਲਿਖ ਕੇ। ਇਹ ਤੁਹਾਨੂੰ ਵਿਖਾ ਰਹੇ ਪੁੱਲ ਥਰੂ ਕੀ ਹੁੰਦਾ ਹੈ, ਬੰਦੂਕਾਂ ਸਾਫ਼ ਕਰਨ ਵਾਸਤੇ ਜਾਂ ਪਿਸਤੌਲ ਜਾਂ ਕੋਈ ਵੀ ਹਥਿਆਰ ਸਾਫ਼ ਕਰਨ ਵਾਸਤੇ। ਜਿਹੜੇ ਲੋਕ ਹਥਿਆਰ ਰੱਖਦੇ ਨੇ ਉਹਨਾਂ ਨੂੰ ਸਾਰਾ ਪਤਾ ਹੈ। ਇਹ ਲੱਭਦਾ ਪਾਕਿਸਤਾਨ 'ਚ ਵੀ ਲੱਭਦਾ, ਅਮਰੀਕਾ ਵੀ, ਹਰ ਥਾਂ 'ਤੇ ਪੁੱਲ ਥਰੂ। ਅੱਛਾ, ਇਹਨੂੰ ਪੰਜਾਬੀ 'ਚ ਕਹਿੰਦੇ ਨੇ ਫੁੱਲ ਥਰੂ। ਪੰਜਾਬੀ 'ਚ ਇਹਨੂੰ ਕਹਿੰਦੇ ਨੇ ਫੁੱਲ ਥਰੂ। ਹੁਣ ਜੇ ਅਸੀਂ ਇਹ ਪੁੱਲ ਥਰੂ ਤੁਹਾਨੂੰ ਪੂਰਾ ਨਾ ਸਿਖਾਉਂਦੇ, ਨਾ ਦੱਸਦੇ, ਤੁਹਾਨੂੰ ਸਿਖਾਉਂਦੇ, ਕਹਿ ਤਾ ਮਾਜ਼ਰਤ, ਅਗਰ ਤੁਹਾਨੂੰ ਇਹਦੀ ਪੂਰੀ ਤਰਤੀਬ ਤੁਹਾਨੂੰ ਅਸੀਂ ਇਹ ਗੱਲ ਨਾ ਦੱਸਦੇ, ਅਤੇ ਫਿਰ ਲੋਕਾਂ ਆਖਣਾ ਸੀ ਵੀ ਗਿੱਲ ਸਾਹਿਬ ਨੇ ਮਯੂਬ ਲਫ਼ਜ਼ ਇਸਤੇਮਾਲ ਕਰ ਦਿੱਤਾ ਹੈ, ਕੋਈ ਪਤਾ ਨਹੀਂ ਕੋਈ ਜ਼ੂਮਾਨੀ ਲਫ਼ਜ਼ ਇਸਤੇਮਾਲ ਕਰ ਦਿੱਤਾ ਹੈ। ਹੁਣ ਮਸਲਾ ਇਹ ਵੀ ਲੋਕਾਂ ਨੂੰ ਪੰਜਾਬੀ ਆਉਂਦੀ ਨਹੀਂ। ਪੰਜਾਬੀ ਦੇ ਇੱਕ ਜਿਹੜਾ ਲਫ਼ਜ਼ ਹੈ ਉਹਦੇ ਕਈ ਮਤਲਬ ਨੇ। ਲੋਕ ਫਿਰ ਆਪਣੀ ਮਰਜ਼ੀ ਦੇ ਮਤਲਬ ਕੱਢਦੇ ਨੇ। ਹੁਣ ਮੈਨੂੰ ਦੱਸੋ ਵੀ ਫੁੱਲਤਰੂ ਨੂੰ ਮੈਂ ਫੁੱਲਤਰੂ ਨਾ ਆਖਾਂ ਪੰਜਾਬੀ 'ਚ, ਹੋਰ ਕੀ ਆਖਾਂ? ਹੁਣ ਪੰਜਾਬੀ 'ਚ ਲਫ਼ਜ਼ ਹੀ ਉਹਦਾ, ਜਾਂ ਤਾਂ ਮੈਂ ਉਹਨੂੰ ਫਿਰ ਟਾਕੀ ਆਖਾਂ, ਕੀ ਆਖਾਂ ਹੁਣ ਮੈਂ ਉਹਦਾ? ਟਾਕੀ ਤੇ ਦੇਖੋ ਨਾ, ਕੱਪੜੇ ਸਾਫ਼ ਕਰਨ ਨੂੰ ਵੀ ਹੈ, ਫਰਸ਼ ਸਾਫ਼ ਕਰਨ ਨੂੰ ਵੀ ਹੈ। ਉਹ ਬੰਦੂਕ ਦੀ ਨਾਲੀ ਸਾਫ਼ ਕਰਨ ਨੂੰ ਜਿਹੜਾ ਉਹ ਫੁੱਲਤਰੂ ਹੀ ਹੈ। ਹੁਣ ਜਦੋਂ ਮੈਂ ਫੁੱਲਤਰੂ ਕਹਿਣਾ, ਕਿਉਂਕਿ ਤੁਹਾਨੂੰ ਲਫ਼ਜ਼ ਨਹੀਂ ਪਤਾ, ਮੈਂ ਕਹਿਣਾ ਜੀ ਵੀ ਜੇਦਾ ਜੀ ਅਤੇ ਉਹਨਾਂ ਦਾ ਫੁੱਲਤਰੂ, ਜਾਂ ਆਪਣਾ ਅਗਰ ਹੁਣ ਦੇਖੋ ਦੱਸੋ ਨਾ, ਜੇਦਾ ਜੀ ਕਹਿੰਦੇ ਨੇ ਵੀ ਆਪਣਾ ਜਿਹੜਾ ਹਥਿਆਰ ਹੈ ਉੱਤੇ ਤੇਲ ਪਾ ਲਓ। ਹੁਣ ਮੈਨੂੰ ਕੱਲ੍ਹ ਇੱਥੇ ਕੌਮੈਂਟਸ ਵਿੱਚ ਲੋਕਾਂ ਨੇ ਕਿਹਾ ਕਿ ਜਨਾਬ ਮੇਰੇ ਕੋਲ ਪਿਸਤੌਲ ਹੈਗਾ, ਲੇਕਿਨ ਮੈਂ ਉਹਨੂੰ ਕਦੇ ਸਾਫ਼ ਨਹੀਂ ਕੀਤਾ, ਮੈਂ ਉਹਨੂੰ ਕਦੇ ਤੇਲ ਨਹੀਂ ਲਾਇਆ, ਮੈਨੂੰ ਤਾਂ ਪਤਾ ਹੀ ਨਹੀਂ ਤੇਲ ਕਿਵੇਂ ਲਾਈਦਾ, ਮੈਂ ਤੁਹਾਨੂੰ ਚਲਾਇਆ ਕਈ ਵਾਰੀ, ਮੈਂ ਤੇਲ ਨਹੀਂ ਲਾਇਆ।
ਹੁਣ ਮੈਂ ਕੀ ਕਰਾਂ? ਹੁਣ ਮੈਂ ਉਹਨਾਂ ਨੂੰ ਫਿਰ ਕੀ ਮਸ਼ਵਰਾ ਦਿਆਂਗਾ? ਮੈਂ ਇਹ ਕਹਾਂਗਾ ਵੀ ਭਾਈ ਮੇਰੇ ਤੇਲ ਦੀ ਸ਼ੀਸ਼ੀ ਫੜੋ ਅਤੇ ਆਪਣਾ ਹਥਿਆਰ ਫੜੋ, ਦੋਵੇਂ ਜੇਦਾ ਜੀ ਕੋਲ ਲੈ ਜਾਓ, ਉਹਨਾਂ ਨੂੰ ਕਹੋ ਵੀ ਭਾਈ ਜੀ ਇਹ ਤੁਸੀਂ ਕਿਹਾ ਸੀ ਮੈਨੂੰ ਨਹੀਂ ਆਉਂਦਾ ਲਾਉਣਾ ਤੇਲ, ਇਹ ਮੇਰੇ ਹਥਿਆਰ ਨੂੰ ਤੇਲ ਲਾ ਦਿਓ। ਆਪਣਾ ਪਿਸਤੌਲ ਫੜਾਓ ਅਤੇ ਨਾਲ ਆਪਣਾ ਜਿਹੜਾ ਉਹ ਤੇਲ ਦੀ ਸ਼ੀਸ਼ੀ ਦਿਓ। ਹੁਣ ਜੇਦਾ ਜੀ ਨੇ ਘਰ ਉੱਥੇ ਖੂਤ ਨਹੀਂ ਕੱਢਿਆ ਵੀ ਤੁਹਾਡੇ ਉਹ ਹਥਿਆਰ ਨੂੰ ਤੇਲ ਵੀ ਉਹ ਲਾਉਣ, ਅਤੇ ਮੇਰਾ ਮਤਲਬ ਘਰੋਂ ਲਾ ਕੇ ਦੇਣ, ਅਤੇ ਉਹ ਤੁਸੀਂ ਆਪਣਾ ਪਿਸਤੌਲ, ਜੋ ਵੀ ਬੰਦੂਕ, ਪਿਸਤੌਲ, ਜਿਹੜਾ ਵੀ ਹਥਿਆਰ ਹੈ ਤੁਹਾਡੇ ਕੋਲ ਉਹ ਲੈ ਜਾਓ, ਅਤੇ ਨਾਲ ਤੁਸੀਂ ਆਪਣਾ ਤੇਲ ਦੀ ਸ਼ੀਸ਼ੀ ਲੈ ਜਾਓ, ਜੇਦਾ ਜੀ ਨੂੰ ਦਿਓ, ਤੁਹਾਡੇ ਹਥਿਆਰ ਨੂੰ ਤੇਲ ਲਾ ਦੇਣਗੇ। ਇਹ ਕਿਹੜਾ ਐਸਾ ਰੌਲਾ? ਉਹਨਾਂ ਜ਼ਾਹਿਰ ਦੱਸਿਆ ਅਤੇ ਉਹਨਾਂ ਨੂੰ ਪਤਾ ਹੈ, ਮੈਨੂੰ ਤਾਂ ਨਹੀਂ ਪਤਾ। ਮੈਂ ਤੁਹਾਨੂੰ ਸੱਚੀ ਦੱਸਾਂ, ਮੈਂ ਕਦੇ ਵੀ, ਮੇਰਾ ਮਤਲਬ ਹੈ ਅਸਲਾ ਉਸਲਾ ਸਾਫ਼ ਨਹੀਂ ਕੀਤਾ, ਮੈਨੂੰ ਨਹੀਂ ਪਤਾ ਇਹ ਕਿਸ ਤਰ੍ਹਾਂ ਕਰਨਾ ਹੈ, ਲੇਕਿਨ ਇਹ ਜਿਹੜੀ ਮੈਂ ਪੜ੍ਹਿਆ ਉਹ ਤੁਹਾਨੂੰ ਦੱਸ ਦਿੱਤਾ ਸਾਰੀ ਗੱਲ। ਤਾਂ ਜੇਦਾ ਜੀ ਲਾ ਦੇਣਗੇ, ਚੰਗੇ ਬੰਦੇ ਨੇ, ਤੁਹਾਨੂੰ ਤੇਲ ਲਾ ਦੇਣਗੇ, ਕੋਈ ਮਸਲਾ ਨਹੀਂ ਐਸਾ, ਲੈ ਕੇ ਜਾਓ ਤੁਸੀਂ। ਲੇਕਿਨ ਨਾਲ ਹੁਣ ਜਿਹੜੀ ਤੁਹਾਨੂੰ ਮੈਂ ਨਵੀਂ ਗੱਲ ਦੱਸੀ, ਇਹ ਵੀ ਦੁਕਾਨ ਤੋਂ ਖਰੀਦ ਕੇ ਲੈ ਜਾਣੀ ਤੁਸੀਂ, ਇਹ ਫੁੱਲ ਥਰੂ ਵੀ ਲੈ ਕੇ ਜਾਣਾ ਜੇ, ਅਤੇ ਅੰਗਰੇਜ਼ੀ 'ਚ ਪੁੱਲ ਥਰੂ, ਅਤੇ ਤੁਸੀਂ ਆਪਣਾ ਫੁੱਲ ਥਰੂ ਵੀ ਨਾਲ ਲੈ ਜਾਓ, ਜਾ ਕੇ ਫੁੱਲ ਥਰੂ ਹੱਥ ਫੜਾਓ ਜੇਦਾ ਜੀ ਦੇ, ਔਰ ਨਾਲ ਤੇਲ ਦੀ ਸ਼ੀਸ਼ੀ ਫੜਾਓ ਅਤੇ ਨਾਲ ਹਥਿਆਰ ਫੜਾਓ, ਮੀਨ ਜਿਹੜਾ ਵੀ ਬੰਦੂਕ ਹੈ, ਪਿਸਤੌਲ ਹੈ, ਅਤੇ ਉਹਨਾਂ ਨੂੰ ਆਖੋ ਜੀ ਇਹ ਫੁੱਲ ਥਰੂ ਵੀ ਸਾਫ਼ ਕਰੋ, ਅਤੇ ਫੁੱਲ ਥਰੂ ਦੇ ਨਾਲ ਬੰਦੂਕ ਵੀ ਸਾਫ਼ ਕਰੋ, ਜਾਂ ਜਿਹੜਾ ਵੀ ਅਸਲਾ ਹੈ ਤੁਹਾਡਾ, ਅਤੇ ਨਾਲ ਤੇਲ ਲਾ ਦਿਓ। ਅਤੇ ਜੇਦਾ ਜੀ ਨੇ ਬਹਰਹਾਲ ਪੂਰੀ ਤਿਆਰੀ ਕਰਾਤੀ। ਅਤੇ ਮੈਂ ਇੱਕ ਵਾਰੀ ਫਿਰ ਆਖਾਂਗਾ ਲੋਕਾਂ ਨੂੰ ਵੀ ਇਹ ਪੰਜਾਬੀ ਜ਼ੁਬਾਨ ਬੜੀ ਸੰਘਣੀ ਜ਼ੁਬਾਨ ਹੈ, ਭਰਵੀਂ ਜ਼ੁਬਾਨ ਹੈ, ਇਹਦਾ ਸਵਾਦ ਲਿਆ ਕਰੋ। ਐਵੇਂ ਇੱਧਰ ਉੱਧਰ ਆਪਣੇ ਦਿਮਾਗ ਨੂੰ ਨਾ ਘੁਮਾਇਆ ਕਰੋ, ਉਲਟੀਆਂ ਸਿੱਧੀਆਂ ਚੀਜ਼ਾਂ ਆਪਣੇ ਦਿਮਾਗ 'ਚ ਨਾ ਲਿਆਇਆ ਕਰੋ। ਹੁਣ ਤੁਹਾਡੇ ਦਿਮਾਗ ਦਾ ਜਿਹੜਾ ਕਚਰਾ ਹੈ ਉਹ ਵੀ ਕਿਸੇ ਫੁਲਤਰੂ ਨਾਲ ਹੀ ਸਾਫ਼ ਹੋਣਾ ਜਨਾਬ। ਜਿਹੜਾ ਤੁਹਾਡੇ ਦਿਮਾਗ 'ਚ ਕਚਰਾ ਫਸਿਆ ਹੈ ਨਾ, ਜਿਹੜਾ ਤੁਸੀਂ ਉਲਟੇ ਪਾਸੇ ਗੱਲਾਂ ਲੈ ਜਾਂਦੇ ਹੋ, ਉਹਦੇ 'ਚ ਵੀ ਕੋਈ ਫੁਲਤਰੂ ਮਾਰਨਾ ਪੈਣਾ। ਜਿਵੇਂ ਬੰਦੂਕ ਦੀ ਨਾਲੀ ਦੇ ਵਿੱਚੋਂ ਦੀ ਫੁਲਤਰੂ ਫੇਰੀਦਾ ਹੈ ਨਾ, ਉਹ ਫੁਲਤਰੂ ਫੇਰੋ ਤਾਂ ਸਾਫ਼ ਹੋ ਜਾਂਦੀ ਹੈ ਨਾਲੀ ਉਹਦੀ। ਐਵੇਂ ਹੀ ਜਨਾਬ ਦੀਆਂ ਜਿਹੜੀਆਂ ਨਾਲੀਆਂ ਨੇ ਨਾ ਦਿਮਾਗ ਦੀਆਂ ਗੰਦੀਆਂ, ਉਹਨਾਂ 'ਚ ਵੀ ਫੁਲਤਰੂ ਮਾਰਨਾ ਪੈਣਾ ਹੈ। ਅਤੇ ਉਹ ਹੁਣ ਇਹ ਨਹੀਂ ਸਾਨੂੰ ਪਤਾ ਵੀ ਉਹ ਨਾਲੀਆਂ ਕਿੱਡੀਆਂ ਕੁ ਲੰਮੀਆਂ ਨੇ, ਉਹਨਾਂ ਵਾਸਤੇ ਫੁਲਤਰੂ ਕਿੱਥੋਂ ਲੈਣਾ ਪਏਗਾ, ਤਾਂ ਕਿ ਤੁਸੀਂ ਜਿਹੜਾ ਇੱਧਰ ਉੱਧਰ ਗੱਲਾਂ ਨੂੰ ਲੈ ਕੇ ਜਾਓ। ਲਓ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।